ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡਾਉਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪਹਿਲਾ। ਮੇਰਾ ਮਨ ਰਾਤਾ ਰਾਮ ਪਿਆਰੇ ਰਾਮ। ਸੱਚ ਸਾਹਿਬ ਆਦਿ ਪੁਰਖ ਅਪਰੰਪਰ ਉਤਾਰੇ ਰਾਮ। ਆਗਮ ਗੋਚਰ ਅਪਰ ਅਪਾਰਾ ਪਾਰ ਬ੍ਰਹਮ ਪ੍ਰਧਾਨੋ। ਆਦ ਜੁਗਾਦੀ ਹੈ ਪੀ ਹੋਸੀ ਆਵਰ ਝੂਠਾ ਸਭ ਮਾਨੋ।
ਕਰਮ ਧਰਮ ਕੀ ਸਾਰ ਨਾ ਜਾਣੈ, ਸੁਰਤ ਮੁਕਤ ਕਿਉ ਪਾਈਐ। ਨਾਨਕ ਗੁਰਮੁਖ ਸ਼ਬਦ ਪਛਾਣੈ, ਅਹਨਸ ਨਾਮ ਧਿਆਈਐ। ਮੇਰਾ ਮਨ ਰਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਹਜ਼ੂਰ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਜੋ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਹਰ ਰੋਜ਼ ਨਿਤ ਦੀ ਮਰਜ਼ਾਦਾ ਅਨੁਸਾਰ ਲੜੀਵਾਰ ਗੁਰਬਾਣੀ ਦੀ ਕਥਾ ਆਪ ਸੰਗਤ ਸਰਵਣ ਕਰ ਰਹੇ ਹੋ। ਆਓ ਸਤ ਸੰਗਤ ਜੀ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆਸਾ ਰਾਗ ਦੇ ਅੰਦਰ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਮੇਰਾ ਮਨ ਰਾਤਾ। ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰ ਰਹੇ ਹਨ। ਜੀਵ ਰੂਪ ਸਖੀ ਜੁਗਿਆਸੂ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ। ਜਿਸ ਜੀਵ ਦਾ ਮਨ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਜਪਣ ਦੇ ਵਿੱਚ ਮੰਨ ਜਾਂਦਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਨੂੰ ਯਾਦ ਕਰਦਾ ਹੈ, ਹਿਰਦੇ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ। ਕਿਉਂਕਿ ਜਦੋਂ ਤੱਕ ਤਨ ਕਰਕੇ ਹੀ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਮਨ ਹੋਰ ਦਰ-ਦਰ ਤੇ ਭਟਕ ਰਿਹਾ ਹੁੰਦਾ ਹੈ। ਛਿਨ ਮਾਤਰ ਸਮੇਂ ਅੰਦਰ ਮਨ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਜਾ ਰਿਹਾ ਹੁੰਦਾ ਹੈ। ਕਿਉਂਕਿ ਜੋ ਵੀ ਮਨ ਦੇ ਅੰਦਰ ਸੰਕਲਪ ਔਰ ਵਿਕਲਪ ਭਾਵ ਚੰਗੇ ਤੇ ਮੰਦੇ ਫੁਰਨੇ ਉੱਠਦੇ ਹੈ, ਸੰਕਲਪੋ ਵਿਕਲਪੋ ਇਤ ਮਨ, ਇਹ ਸਮੂਹ ਸ਼ਕਤੀਆਂ ਨੂੰ, ਇਹ ਸੰਕਲਪਾਂ ਵਿਕਲਪਾਂ ਨੂੰ ਹੀ ਸਾਧ ਸੰਗਤ ਜੀ ਮਨ ਕਿਹਾ ਜਾਂਦਾ ਹੈ। ਤੇ ਕਦੇ ਕਿਸੇ ਤਰ੍ਹਾਂ ਦਾ ਮਨ ਅੰਦਰ ਸੰਕਲਪ ਕੋਈ ਵਿਕਲਪ ਪੈਦਾ ਹੋ ਜਾਣਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਮਨ ਉਦੋਂ ਤੱਕ ਮੰਨਦਾ ਨਹੀਂ ਹੈ ਜਦੋਂ ਤੱਕ ਹਿਰਦੇ ਹੋ ਕੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੀ ਯਾਦ ਵਿੱਚ ਜੁੜਦਾ ਨਹੀਂ ਹੈ। ਇਕੱਲਾ ਤਨ ਕਰਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹਿਣਾ, ਮਨ ਕਰਕੇ ਹੋਰ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕ ਰਹੇ ਹੋਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ ਜਗਿਆਸੂ ਜਨਾਂ ਦਾ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੈ,
ਅਕਾਲ ਪੁਰਖ ਵਾਹਿਗੁਰੂ ਜੀ ਦੀ ਸਨਮੁਖ ਹੋ ਕਰਕੇ ਬੇਨਤੀ ਕਰ ਰਹੇ ਨੇ, ਮੇਰਾ ਮਨੋ ਮੇਰਾ ਮਨ ਰਾਤਾ। ਸਾਡਾ ਮਨ, ਜੋ ਸਾਡਾ ਮਨ ਹੈ, ਉਸ ਅਕਾਲ ਪੁਰਖ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਰਤਾ ਹੈ। ਪ੍ਰਮਾਤਮਾ ਦੇ ਚਰਨਾਂ ਵਿੱਚ ਸਾਡਾ ਮਨ ਜੁੜਿਆ ਹੈ। ਰਾਮ ਪਿਆਰੇ ਰਾਮ, ਜੋ ਸੰਸਾਰ ਭਰ ਦੇ ਸਭ ਜੀਵਾਂ ਦੇ ਅੰਦਰ ਰਮਿਆ ਹੋਇਆ ਪਰਮੇਸ਼ਰ ਪਿਆਰਾ ਪ੍ਰਮਾਤਮਾ ਹੈ, ਉਸ ਪਿਆਰੇ ਪਰਮੇਸ਼ਰ ਦੇ ਚਰਨਾਂ ਵਿੱਚ ਸਾਡਾ ਮਨ ਰਤਾ ਹੈ, ਤਦਾਕਾਰ ਹੋਇਆ, ਇਕਮਿਕ ਹੋਇਆ ਹੈ। ਉਸ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਾਡਾ ਮਨ ਜੁੜਿਆ ਹੈ। ਮੇਰਾ ਮਨੋ ਮੇਰਾ ਮਨ ਰਾਤਾ, ਰਾਮ ਪਿਆਰੇ ਰਾਮ। ਮਹਾਰਾਜ ਕਹਿੰਦੇ ਸਾਡਾ ਸੂਖਸ਼ਮ ਮਨ ਵੀ ਔਰ ਜਿਹੜਾ ਤਨ ਹੈ, ਸਥੂਲ ਤੇ ਸੂਖਸ਼ਮ ਦੋਵੇਂ ਸਰੀਰ ਉਸ ਪਰਮਾਤਮਾ ਦੇ ਚਰਨਾਂ ਵਿੱਚ ਤਦਾਕਾਰ ਹਨ। ਜੋ ਰਮਿਆ ਹੋਏ ਰਮੰਤੀ ਪਰਮੇਸ਼ਰ ਹੈ, ਪ੍ਰਾਣਾਂ ਦਾ ਪਤੀ ਹੈ, ਜੋ ਸਰਬ ਸੰਸਾਰ ਭਰ ਦੇ ਜੀਵਾਂ ਵਿੱਚ ਵਰਤਣ ਵਾਲਾ ਪਿਆਰਾ ਪਰਮੇਸ਼ਰ ਹੈ, ਉਸ ਵਾਹਿਗੁਰੂ ਦੇ ਚਰਨਾਂ ਵਿੱਚ ਸਾਡਾ ਮਨ ਜੁੜਿਆ ਹੈ। ਸੱਚ ਸਾਹਿਬ ਆਦਿ ਪੁਰਖ। ਫਿਰ ਮਹਾਰਾਜ ਉਹ ਪਰਮੇਸ਼ਰ ਕਿਹੋ ਜਿਹਾ ਹੈ, ਜਿਸ ਚਰਨਾਂ ਵਿੱਚ ਜਗਿਆਸੂ ਜਨਾਂ ਦਾ ਮਨ ਜੁੜਿਆ ਹੋਇਆ, ਪ੍ਰਮਾਤਮਾ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਆਪਣੇ ਚਿੱਤ ਨੂੰ ਜੋੜਿਆ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਸੱਚ ਸਾਹਿਬ ਆਦ, ਜੋ ਸਾਰੀ ਸ੍ਰਿਸ਼ਟੀ ਦਾ ਆਦ ਰੂਪ ਹੈ, ਮੂਲ ਰੂਪ ਹੈ, ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਜੋ ਮੁੱਢ ਕਦੀਮਾ ਪਰਮੇਸ਼ਰ ਹੈ। ਫਿਰ ਸਾਹਿਬ ਸਭ ਦਾ ਮਾਲਕ ਹੈ ਤੇ ਸੱਚ ਸਦਾ ਰਹਿਣ ਵਾਲਾ ਹੈ। ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਦਾ ਸੱਚ ਸਰੂਪ ਹੈ, ਸਭ ਦਾ ਮਾਲਕ ਹੈ, ਔਰ ਸਾਰੀ ਸ੍ਰਿਸ਼ਟੀ ਦਾ ਆਦ ਜੋ ਮੂਲ ਰੂਪ ਪਰਮੇਸ਼ਰ ਹੈ। ਅਪਰੰਪਰੋ ਧਾਰੇ RAM, ਤੇ ਪੁਰਖ ਪੁਰਸ਼ਾਰਥ ਕਰਨ ਵਾਲਾ ਪਰਮਾਤਮਾ ਜੀ ਦਾ ਸਵਰੂਪ ਹੈ। ਮਹਾਰਾਜ ਕਹਿੰਦੇ ਅਪਰੰਪਰੋ, ਜਿਸ ਦੇ ਉਰਾਰ ਪਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜੋ ਅਕਾਲ ਪੁਰਖ ਵਾਹਿਗੁਰੂ ਅਪਰ ਅਪਾਰ ਸਵਰੂਪ ਹੈ। ਜਿਵੇਂ ਸਮੁੰਦਰ ਦਾ ਅੰਤ ਨਹੀਂ ਪੈਂਦਾ, ਕੋਈ ਸਮੁੰਦਰ ਦਾ ਅੰਤ ਪਾ ਲਵੇ ਤਾਂ ਪਾ ਹੀ ਲਵੇ, ਪਰ ਪਰਮਾਤਮਾ ਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਐਸਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਪਰਮੇਸ਼ਰ ਦਾ ਸਰੂਪ ਹੈ। ਜੀਵਾਂ ਵਿੱਚ ਹੁੰਦਾ ਹੋਇਆ ਵੀ ਪ੍ਰਮਾਤਮਾ, ਸਭ ਦੇ ਅੰਦਰ ਵਰਤਦਾ ਹੋਇਆ ਵੀ ਅਸੰਗ ਰਹਿਣ ਵਾਲਾ, ਨਿਰਲੇਪ ਰਹਿਣ ਵਾਲਾ ਪਰਮੇਸ਼ਰ ਹੈ। ਇਸ ਲਈ ਉਹ ਪ੍ਰਮਾਤਮਾ ਦਾ ਅੰਤ ਪੈਂਦਾ ਹੀ ਨਹੀਂ ਹੈ, ਕਿ ਜੀਵਾਂ ਦੇ ਹੈ ਵੀ ਅੰਦਰ ਹੈ ਪਰ ਦਿਸਦਾ ਵੀ ਨਹੀਂ ਹੈ। ਹਰ ਇੱਕ ਘਟ ਦੇ ਅੰਦਰ ਜੋਤ ਰੂਪ ਹੋ ਕਰਕੇ ਪ੍ਰਕਾਸ਼ ਵੀ ਕਰ ਰਿਹਾ, ਪਰ ਫੇਰ ਵੀ ਨਜ਼ਰ ਨਹੀਂ ਆਉਂਦਾ। ਕਿਵੇਂ ਕੋਈ ਪਰਮੇਸ਼ਰ ਦਾ ਅੰਤ ਪਾ ਲਵੇਗਾ? ਕਿਵੇਂ ਵਾਹਿਗੁਰੂ ਦੀ ਲੀਲਾ ਨੂੰ ਕੋਈ ਜਾਣ ਲਵੇਗਾ? ਹਜੂਰ ਕਹਿੰਦੇ ਕੋਈ ਜਾਣ ਹੀ ਨਹੀਂ ਸਕਦਾ। ਸੋ ਐਸਾ ਅਪਰ ਅਪਾਰ ਪਰਮੇਸ਼ਰ ਦਾ ਸਰੂਪ ਹੈ। ਫਿਰ ਮਹਾਰਾਜ ਕਹਿੰਦੇ ਹਨ, ਧਾਰੇ, ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਦੇ ਆਸਰੇ ਹੀ ਧਾਰਨ ਕੀਤਾ ਹੈ। ਜਿੰਨੇ ਵੀ ਸੰਸਾਰ ਭਰ ਦੇ ਤਮਾਮ ਜੀਵ ਜੰਤੂ ਹਨ, ਜਿੰਨੀਆਂ ਵੀ ਦੇਵੀ ਸ਼ਕਤੀਆਂ ਹਨ, ਸਭ ਨੂੰ ਪ੍ਰਮਾਤਮਾ ਨੇ ਆਪਣੇ ਸਰੂਪ ਦੇ ਆਸਰੇ ਹੀ ਧਾਰਿਆ, ਭਾਵ ਸਭ ਨੂੰ ਆਪਣਾ ਆਸਰਾ ਦਿੱਤਾ ਹੈ। ਹਰ ਇੱਕ ਜੀਵ ਨੂੰ, ਭਾਵੇਂ ਕੋਈ ਛੋਟੇ ਆਕਾਰ ਦਾ ਹੈ, ਚਾਹੇ ਕੋਈ ਵੱਡੇ ਆਕਾਰ ਦਾ ਹੈ, ਕੋਈ ਤਨ ਕਰਕੇ ਬਲ ਵਾਲਾ, ਕੋਈ ਆਤਮਿਕ ਸ਼ਕਤੀ ਵਾਲਾ, ਸਭ ਨੂੰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਹੈ। ਸਭ ਨੂੰ ਵਾਹਿਗੁਰੂ ਨੇ ਹੀ ਧਰ ਆਸਰਾ ਦਿੱਤਾ ਹੈ। ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਨੇ ਆਪਣੇ ਆਸਰੇ ਹੀ ਟਿਕਾਇਆ। ਸਾਧ ਸੰਗਤ ਜੀ, ਜੇ ਪ੍ਰਮਾਤਮਾ ਦਾ ਆਸਰਾ ਨਾ ਹੋਵੇ ਤਾਂ ਪਾਣੀ ਜਿਹੜਾ ਹੈ ਨਾ, ਧਰਤੀ ਨੂੰ ਕਈ ਗੁਣਾ ਵੱਧ ਹੈ, ਤੇ ਆਪਣੇ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਡੁਬੋ ਦੇਵੇ, ਆਪਣੇ ਵਿੱਚ ਹੀ ਸਭ ਨੂੰ ਸਮੇਟ ਲਵੇ, ਜੇ ਪ੍ਰਮਾਤਮਾ ਦਾ ਆਸਰਾ ਨਾ ਹੋਵੇ। ਤੱਤਾਂ ਦੇ ਵਿੱਚ ਵੀ ਪਰਮੇਸ਼ਰ ਦਾ ਆਸਰਾ ਹੈ, ਤੇ ਨਹੀਂ ਤਾਂ ਕਈ ਗੁਣਾ ਵੱਧ ਪਾਣੀ ਹੋਣੇ ਕਰਕੇ ਫਿਰ ਵੀ ਦੇਖ ਲਓ, ਧਰਤੀ ਪਾਣੀ ਦੇ ਉੱਪਰ ਹੀ ਟਿਕੀ ਹੋਈ ਹੈ। ਧਰਤੀ ਪਾਣੀ ਦੇ ਉੱਪਰ ਟਿਕੀ ਹੋਈ ਹੈ, ਕਿਉਂਕਿ ਪ੍ਰਮਾਤਮਾ ਦਾ ਆਸਰਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਆਸਰਾ ਨਾ ਹੋਵੇ ਤੇ ਕਦੇ ਦਾ ਧਰਤੀ ਨੂੰ ਪਾਣੀ ਨੇ ਆਪਣੇ ਵਿੱਚ ਸਮੇਟ ਲਿਆ ਹੁੰਦਾ। ਪਰ ਹਜੂਰ ਕਹਿੰਦੇ ਹਰ ਇੱਕ ਤੱਤ ਨੂੰ ਪਰਮੇਸ਼ਰ ਦਾ ਆਸਰਾ ਹੈ। ਜਿੱਥੇ ਜੀਵ ਜੰਤੂਆਂ ਨੂੰ ਆਸਰਾ ਹੈ, ਉੱਥੇ ਤੱਤਾਂ ਨੂੰ ਵੀ ਪਰਮੇਸ਼ਰ ਦਾ ਆਸਰਾ ਹੈ।
ਔਰ ਇਸੇ ਪ੍ਰਕਾਰ ਦੇਖ ਲਓ, ਲੱਕੜ ਦੇ ਵਿੱਚ ਸਾਧ ਸੰਗਤ ਜੀ ਗੁਪਤ ਰੂਪ ਦੇ ਵਿੱਚ ਪਰਮਾਤਮਾ ਨੇ ਅੱਗ ਪਾ ਕਰਕੇ ਰੱਖੀ ਹੈ ਲੱਕੜ ਦੇ ਅੰਦਰ ਅੱਗ ਹੈ, ਪਰ ਉਹ ਗੁਪਤ ਰੂਪ ਦੇ ਵਿੱਚ ਰੱਖੀ ਹੈ, ਮਰਜ਼ਾਦਾ ਵਿੱਚ ਬੰਨ੍ਹ ਕੇ ਰੱਖੀ ਹੈ। ਉਹ ਕਿਉਂ ਨਹੀਂ ਲੱਕੜ ਨੂੰ ਸਾੜ ਰਹੀ? ਕਿਉਂਕਿ ਪਰਮਾਤਮਾ ਦਾ ਆਸਰਾ ਹੈ, ਪਰਮੇਸ਼ਰ ਦੀ ਸ਼ਕਤੀ ਹੈ। ਐਸੀ ਲੀਲਾ ਪਰਮਾਤਮਾ ਦੀ ਵਰਤ ਰਹੀ ਹੈ, ਐਸੀ ਮਰਜ਼ਾਦਾ ਪ੍ਰਕਿਰਤੀ ਦੀ ਬਣਾਈ ਹੈ। ਜੇ ਲੋੜ ਹੈ ਬਾਹਰੋਂ ਅੱਗ ਜਦੋਂ ਪ੍ਰਚੰਡ ਕਰਦਾ, ਫਿਰ ਉਸ ਅੰਦਰ ਦੀ ਲੱਕੜ ਦੀ ਅੱਗ ਜਿਹੜੀ ਪ੍ਰਚੰਡ ਹੁੰਦੀ ਹੈ, ਉਹ ਫਿਰ ਸਾਖਸ਼ਾਤ ਹੋ ਜਾਂਦੀ ਹੈ। ਨਹੀਂ ਤਾਂ ਉਹਨਾਂ ਸਮਾਂ ਗੁਪਤ ਰੂਪ ਹੋ ਕਰਕੇ ਹੀ ਬੈਠੀ ਰਹਿੰਦੀ ਹੈ। ਤੇ ਮਹਾਰਾਜ ਹਜੂਰ ਕਹਿੰਦੇ ਸਭ ਤੱਤਾਂ ਨੂੰ, ਅੱਗ ਨੂੰ, ਪਾਣੀ ਨੂੰ, ਹਵਾ ਨੂੰ, ਸਭ ਨੂੰ ਆਸਰਾ ਦੇਣ ਵਾਲਾ ਵੀ ਪਰਮੇਸ਼ਰ ਹੈ। ਆਕਾਸ਼ ਸਾਧ ਸੰਗਤ ਜੀ ਸਾਰੀ ਸ੍ਰਿਸ਼ਟੀ ਦੇ ਉੱਪਰ ਨਜ਼ਰ ਆਉਂਦਾ ਹੈ, ਪਰ ਕੋਈ ਥੰਮ ਥੋੜਾ ਪਰਮਾਤਮਾ ਨੇ ਉਹਦੇ ਹੇਠਾਂ ਦਿੱਤਾ। ਕਿਸੇ ਦੇ ਆਸਰੇ ਥੋੜਾ ਹੈ, ਪਰਮਾਤਮਾ ਦਾ ਆਸਰਾ ਹੀ ਹੈ ਨਾ ਉਸ ਆਕਾਸ਼ ਨੂੰ ਵੀ। ਮਹਾਰਾਜ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ, ਬਿਨ ਥੰਮਾ ਗਗਨ ਰਹਾਇਆ। ਬਿਨਾਂ ਥੰਮਾਂ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਆਕਾਸ਼ ਨੂੰ ਟਿਕਾਇਆ ਹੋਇਆ ਹੈ। ਛੋਟੇ ਜਿਹੇ ਮਕਾਨ ਦੀ ਛੱਤ ਪਾਉਣੀ ਹੋਵੇ ਤੇ ਸਾਧ ਸੰਗਤ ਜੀ ਹੇਠਾਂ ਕੰਧਾਂ ਕੀਤੀਆਂ ਜਾਂਦੀਆਂ, ਥੰਮ ਦਿੱਤੇ ਜਾਂਦੇ, ਪਰ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦੇ ਆਕਾਸ਼ ਰੂਪੀ ਚੰਦੋਵਾ ਤਾਣਿਆ ਹੋਇਆ। ਕਿਸੇ ਪਾਸਿਓਂ ਕੋਈ ਬੱਧਾ ਨਹੀਂ, ਨਾ ਕੋਈ ਹੇਠਾਂ ਕੋਈ ਥੰਮੀ ਆਦਿ ਬਣਾਈ ਹੈ। ਇਹ ਪਰਮਾਤਮਾ ਦਾ ਧਰ ਆਸਰਾ ਹੈ। ਸੋ ਹਜੂਰ ਫਰਮਾਨ ਕਰ ਰਹੇ ਹੈ, ਸੱਚ ਸਾਹਿਬ ਆਦਿ ਪੁਰਖ ਅਪਰੰਪਰੋ ਤਾਰੇ ਰਾਮ। ਹੇ ਗੁਰਸਿੱਖੋ, ਸਾਰੀ ਸ੍ਰਿਸ਼ਟੀ ਨੂੰ ਧਾਰਨ ਕਰਨ ਵਾਲਾ, ਸਭ ਨੂੰ ਆਸਰਾ ਦੇਣ ਵਾਲਾ, ਅਪਰ ਅਪਾਰ ਸੱਚਾ ਤੇ ਸਭ ਦਾ ਮਾਲਕ ਜੋ ਪਰਮੇਸ਼ਰ ਹੈ। ਆਗਮ ਗੋਚਰ ਅਪਰ ਅਪਾਰਾ। ਆਗਮ ਅਤੇ ਅਗੋਚਰ, ਗਮਤਾ ਤੋਂ ਪਰੇ ਪਰਮਾਤਮਾ ਦਾ ਸਰੂਪ ਹੈ, ਅਥਵਾ ਉਸ ਪਰਮਾਤਮਾ ਦੇ ਘਰ ਵਿੱਚ ਕਿਸੇ ਪ੍ਰਕਾਰ ਦਾ ਗਮ ਨਹੀਂ। ਅਗਮ, ਗਮਾਂ ਤੋਂ ਰਹਿਤ ਹੈ। ਗਮ ਕਰਕੇ ਮਨੁੱਖ ਸਾਧ ਸੰਗਤ ਜੀ ਅੰਦਰੇ ਅੰਦਰ ਸੜਦੀ ਜਾਂਦਾ ਹੈ, ਸੁੱਕੀ ਜਾਂਦਾ ਹੈ। ਮਨ ਵਿੱਚ ਚਿੰਤਾ ਹੋਵੇ, ਸ਼ੋਕ ਹੋਵੇ, ਝੂਰਿਆਂ ਦੇ ਕਰਕੇ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਚਿੰਤਾ ਕਰਕੇ ਹੀ ਬਾਰ-ਬਾਰ ਝੂਰਦਾ ਰਹਿੰਦਾ ਹੈ। ਪਰ ਮਹਾਰਾਜ ਕਹਿੰਦੇ ਪਰਮਾਤਮਾ ਦੇ ਘਰ ਦੇ ਅੰਦਰ ਵਾਹਿਗੁਰੂ ਦੇ ਸਰੂਪ ਵਿੱਚ ਕੋਈ ਗਮ ਵੀ ਕਿਸੇ ਪ੍ਰਕਾਰ ਦਾ ਨਹੀਂ ਹੈ। ਔਰ ਅਗਮ ਗਮਤਾ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ, ਕੋਈ ਗਮਤਾ ਨਹੀਂ ਕਰ ਸਕਦਾ। ਫਿਰ ਇੰਦਰੀਆਂ ਦਾ ਵੀ ਮਹਾਰਾਜ ਕਹਿੰਦੇ ਅਵਿਛਾ ਹੈ। ਮਨ ਕਰਕੇ ਵੀ ਗਮਤਾ ਨਹੀਂ ਕੀਤੀ ਜਾ ਸਕਦੀ, ਇੰਦਰੀਆਂ ਕਰਕੇ ਵੀ ਵਾਹਿਗੁਰੂ ਜੀ ਦੇ ਸਰੂਪ ਤੱਕ ਗਮਤਾ ਨਹੀਂ ਕੀਤੀ ਜਾ ਸਕਦੀ। ਮਨ ਕਰਕੇ ਅਗਮ ਹੈ, ਇੰਦਰੀਆਂ ਕਰਕੇ ਅਗੋਚਰ ਹੈ। ਸੋ ਹਜੂਰ ਕਹਿੰਦੇ ਹਨ ਅਗਮ ਅਗੋਚਰ ਅਪਰ ਅਪਾਰਾ। ਫਿਰ ਪ੍ਰਕਿਰਤੀ ਦੇ ਵਿੱਚ ਹੁੰਦਾ ਹੋਇਆ ਵੀ ਐਸਾ ਅਪਰ ਅਪਾਰ ਹੈ, ਸਭ ਦੇ ਅੰਦਰ ਹੁੰਦਾ ਹੋਇਆ ਵੀ ਪਰਮਾਤਮਾ ਪਰੇ ਰਹਿਣ ਵਾਲਾ, ਨਿਰਲੇਪ ਰਹਿਣ ਵਾਲਾ ਪਰਮੇਸ਼ਰ ਹੈ। ਪਾਰ ਬ੍ਰਹਮ ਪ੍ਰਧਾਨੋ। ਫਿਰ ਪਾਰਾਵਾਰ ਤੋਂ ਰਹਿਤ ਬ੍ਰਹਮ ਸਤ ਚੇਤਨ ਆਨੰਦ ਸਰੂਪ ਹੈ। ਸੰਸਾਰ ਸਾਧ ਸੰਗਤ ਜੀ ਜੋ ਦੁੱਖ ਰੂਪ ਹੈ, ਜੜ ਰੂਪ ਹੈ, ਅਗਿਆਨ ਰੂਪ ਹੈ, ਪਰ ਪਰਮਾਤਮਾ ਸਤ ਚੇਤਨ ਅਤੇ ਆਨੰਦ ਸਰੂਪ ਹੈ। ਸਦਾ ਰਹਿਣ ਵਾਲਾ, ਇੱਕ ਰਸ ਰਹਿਣ ਵਾਲਾ ਜੋ ਬ੍ਰਹਮ ਆਨੰਦ ਪਰਮਾਤਮਾ ਦਾ ਸਰੂਪ ਹੈ। ਪ੍ਰਧਾਨੋਂ ਫਿਰ ਸਭ ਦਾ ਮੁਖੀ ਵੀ ਪਰਮੇਸ਼ਰ ਆਪ ਹੈ। ਮੁਖੀ ਹੁੰਦਾ ਸਾਧ ਸੰਗਤ ਜੀ, ਤੇ ਹਜੂਰ ਕਹਿੰਦੇ ਸਭ ਦਾ ਮੁਖੀ ਕੌਣ ਹੈ? ਪਰਮਾਤਮਾ। ਕਿਉਂਕਿ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਵੀ ਆਪ ਹੈ, ਚਲਾਉਣ ਵਾਲਾ ਵੀ ਆਪ ਹੈ। ਕਿਸੇ ਨਗਰ ਦਾ ਕੋਈ ਮੁਖੀਆ ਹੁੰਦਾ ਹੈ ਨਾ, ਜਿਹੜਾ ਨਗਰ ਨੂੰ ਪ੍ਰੇਰਿਤ ਕਰ ਕਰਕੇ ਚਲਾਉਂਦਾ ਹੈ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਰੂਪ ਨਗਰੀ ਦਾ ਮੁਖੀਆ ਕੌਣ ਹੈ? ਪਰਮੇਸ਼ਰ, ਅਕਾਲ ਪੁਰਖ ਵਾਹਿਗੁਰੂ ਹੈ, ਜੋ ਸਭ ਦੇ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਚਲਾਉਣ ਵਾਲਾ ਹੈ। ਤਮਾਮ ਸੰਸਾਰ ਭਰ ਦੇ ਜੀਵ ਜੰਤੂਆਂ ਨੂੰ ਪੈਦਾ ਕਰਕੇ ਪਰਵਰਿਸ਼ ਕਰਨ ਵਾਲਾ, ਪ੍ਰੇਰਿਤ ਕਰ ਕਰਕੇ ਕਰਮਾਂ ਨੂੰ ਕਰਵਾਉਣ ਵਾਲਾ, ਐਸਾ ਮਹਾਰਾਜ ਕਹਿੰਦੇ ਸਭ ਦਾ ਪ੍ਰਧਾਨੋ, ਸਭ ਦਾ ਮਾਲਕ ਤੇ ਮੁਖੀ ਰੂਪ ਪਰਮੇਸ਼ਰ ਆਪ ਹੈ, ਜੋ ਅਪਰ ਅਪਾਰ ਸਰੂਪ ਹੈ ਔਰ ਸਤ ਚੇਤਨ ਆਨੰਦ ਸਰੂਪ ਹੈ, ਬ੍ਰਹਮ ਸਰੂਪ ਹੈ। ਤੇ ਹਜੂਰ ਕਹਿੰਦੇ ਸਭ ਦਾ ਮੁਖੀ ਰੂਪ ਵੀ ਪਰਮੇਸ਼ਰ ਆਪ ਹੈ। ਆਦ ਜੁਗਾਦੀ ਹੈ ਪੀ ਹੋਸੀ। ਫਿਰ ਆਦ ਸ੍ਰਿਸ਼ਟੀ ਦਾ ਮੂਲ ਰੂਪ ਹੈ। ਮਹਾਰਾਜ ਕਹਿੰਦੇ ਆਦ ਕਾਲ ਦੇ ਵਿੱਚ ਵੀ ਪਰਮਾਤਮਾ ਸੀ,
ਜੁਗਾਦ ਜੁਗਾਂ ਜੁਗਾਂ ਵਿੱਚ ਵੀ, ਭਾਵੇਂ ਸਤਿਯੁਗ ਸੀ, ਭਾਵੇਂ ਤ੍ਰੇਤਾ, ਚਾਹੇ ਦੁਆਪਰ ਜਾਂ ਫਿਰ ਹੁਣ ਕਲਯੁਗ ਦਾ ਜੋ ਸਮਾਂ ਚੱਲ ਰਿਹਾ ਹੈ, ਇਹਨਾਂ ਯੁੱਗਾਂ ਵਿੱਚ ਵੀ ਮਹਾਰਾਜ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਹੁਣ ਵੀ ਹੈ, ਵੀ ਲੰਘੇ ਸਮੇਂ ਵਿੱਚ ਵੀ ਸੀ, ਔਰ ਹਜੂਰ ਕਹਿੰਦੇ ਹੋਸੀ ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਭਾਵ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਹੈ ਤੇ ਭੀ ਭਾਵ ਤਿੰਨਾਂ ਕਾਲਾਂ ਦੇ ਅੰਦਰ, ਭੂਤ ਭਵਿੱਖਤ ਵਰਤਮਾਨ ਤਿੰਨਾਂ ਸਮਿਆਂ ਵਿੱਚ ਉਹ ਪਰਮਾਤਮਾ ਸਤ ਹੈ। ਆਵਰ ਝੂਠਾ ਸਭ ਮਾਨੋ। ਇਹ ਜੀਵ ਨਿਸ਼ਚੈ ਕਰਕੇ ਮੰਨ ਲਓ ਕਿ ਹੋਰ ਜਿੰਨਾ ਵੀ ਸੰਸਾਰ ਹੈ, ਜਿੰਨਾ ਵੀ ਜਗਤ ਦਾ ਪਸਾਰਾ ਨਜ਼ਰ ਆ ਰਿਹਾ ਹੈ, ਅਵਰ ਝੂਠਾ ਸਭ ਮਾਨੋ, ਸਭ ਕੁਝ ਝੂਠਾ ਮੰਨ ਲੈਣਾ ਕਰੋ। ਨਿਸ਼ਚੈ ਕਰਕੇ ਮੰਨ ਲਓ ਕਿ ਸੰਸਾਰ ਸਾਰਾ ਝੂਠਾ ਹੈ। ਇਹ ਤਾਂ ਇੱਕ ਧੂਏ ਦੇ ਪਹਾੜ ਦੀ ਤਰ੍ਹਾਂ ਹੈ। ਇਹੋ ਜਗ ਧੂਏ ਕਾ ਪਹਾੜ, ਹੇ ਜੀਵ ਤੂੰ ਕਿਹੜੀ ਵਿਚਾਰ ਅਧੀਨ ਹੋ ਕਰਕੇ ਇਹਨੂੰ ਸੱਚਾ ਮੰਨੀ ਬੈਠਾ ਹੈ। ਜਿਵੇਂ ਪਹਾੜ, ਧੂਏ ਦਾ ਪਹਾੜ ਕਦੀ ਸੱਚਾ ਥੋੜ੍ਹੀ ਹੁੰਦਾ। ਜਦੋਂ ਹਨੇਰੀ ਆਉਂਦੀ ਹੈ ਸਾਧ ਸੰਗਤ ਜੀ, ਪਤਾ ਹੀ ਨਹੀਂ ਚੱਲਦਾ ਕਿੱਧਰ ਚਲਾ ਗਿਆ। ਇਸੇ ਪ੍ਰਕਾਰ ਕਾਲ ਰੂਪ ਹਨੇਰੀ ਆਉਣੇ ਕਰਕੇ ਇਸ ਸੰਸਾਰ ਰੂਪੀ ਜਿਹੜਾ ਧੂਏ ਦਾ ਪਹਾੜ ਹੈ ਨਾ, ਪਤਾ ਹੀ ਨਹੀਂ ਚੱਲਦਾ ਕਿੱਧਰ ਚਲਾ ਜਾਂਦਾ। ਜੀਵਾਂ ਦਾ ਨਿਬੇੜਾ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਤੂੰ ਕਿਹੜੀ ਵਿਚਾਰ ਅਧੀਨ ਹੋ ਕਰਕੇ ਤੂੰ ਸੰਸਾਰ ਨੂੰ ਸੱਚਾ ਮੰਨੀ ਬੈਠਾ ਹੈ। ਜੇ ਸੱਚਾ ਹੈ ਉਹ ਕੇਵਲ ਤਾਂ ਕੇਵਲ ਪਰਮਾਤਮਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਅਵਰ ਝੂਠਾ ਸਭ ਮਾਨੋ, ਸਭ ਕੁਝ ਝੂਠ ਮੰਨ ਲੈਣਾ ਕਰ। ਆਸਾ ਕੀ ਵਾਰ ਅੰਦਰ ਹਜ਼ੂਰ ਦਾ ਸੀ ਫਰਮਾਨ, ਸਤਿਗੁਰੂ ਜੀ ਦਾ ਬਚਨ ਪੜ੍ਹਦੇ ਹਾਂ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਇਹ ਸਾਰਾ ਜਗਤ ਹੀ ਚਲਾਇਮਾਨ ਹੈ। ਹਰ ਇੱਕ ਜੀਵ, ਹਰ ਇੱਕ ਸ਼ਬਦੀ, ਹਰ ਇੱਕ ਪਦਾਰਥ, ਹਰ ਕੋਈ ਵਸਤੂ, ਭਾਵ ਕਹਿ ਲਈਏ ਕਿ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਸਭ ਕੁਝ ਨਾਸ਼ ਹੋ ਜਾਣ ਵਾਲਾ, ਜਿੰਨਾ ਵੀ ਪ੍ਰਕਿਰਤੀ ਦਾ ਪਸਾਰਾ ਦਿਸ ਰਿਹਾ ਹੈ। ਕੇਵਲ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਨੂੰ ਸੱਚਾ ਮੰਨ, ਅਵਰ ਝੂਠਾ ਸਭ ਮੰਨ। ਤੇ ਜਿੰਨਾ ਵੀ ਪ੍ਰਕਿਰਤੀ ਦਾ ਪਸਾਰਾ ਹੈ, ਜਿਤਨੇ ਵੀ ਸੰਸਾਰ ਭਰ ਦੇ ਜੀਵ ਜੰਤੂ ਹਨ, ਸਭ ਨੂੰ ਝੂਠੇ ਜਾਣਨਾ ਕਰ, ਸਦਾ ਰਹਿਣ ਵਾਲੇ ਨਹੀਂ ਹੈ। ਇਹਨਾਂ ਨੂੰ ਸੁਪਨੇ ਦੀ ਤਰ੍ਹਾਂ ਦੇਖਣਾ ਕਰ। ਜਿਉਂ ਸੁਪਨਾ ਅਰ ਦੇਖਣਾ ਤੈਸੇ ਜਗ ਕਉ ਜਾਨ। ਮਹਾਰਾਜ ਕਹਿੰਦੇ ਸੁਪਨੇ ਦੀ ਤਰ੍ਹਾਂ ਸੰਸਾਰ ਨੂੰ ਜਾਣ। ਜਿਵੇਂ ਸੁਪਨਾ ਸੱਚ ਨਹੀਂ ਹੈ, ਤਿਵੇਂ ਸੰਸਾਰ ਵੀ ਸਦਾ ਰਹਿਣ ਵਾਲਾ ਸੱਚ ਨਹੀਂ ਹੈ। ਕਰਮ ਧਰਮ ਕੀ ਸਾਰ ਨਾ ਜਾਣੈ। ਇਹ ਅਗਿਆਤ ਜੀਵ ਨਾ ਤਾਂ ਸ੍ਰੇਸ਼ਟ ਕਰਮਾਂ ਦੀ ਤੇ ਨਾ ਸ੍ਰੇਸ਼ਟ ਧਰਮ ਦੀ ਸਾਰ ਨੂੰ ਜਾਣਦਾ ਹੈ। ਜ਼ਿੰਦਗੀ ਅੰਦਰ ਤਾਂ ਹੀ ਮਨੁੱਖ ਤਾਂ ਸੱਚਾ ਧਰਮੀ ਹੋ ਸਕਦਾ ਜੇ ਕਰਮ ਚੰਗੇ ਕਰਦਾ। ਚੰਗਾ ਧਰਮੀ ਮਨੁੱਖ ਤਾਂ ਹੋ ਸਕਦਾ ਹੈ ਜੇ ਕਰਮ ਚੰਗੇ ਕਰਦਾ। ਜੇ ਕਰਮ ਮੰਦੇ ਕਰਦਾ ਉਹ ਕਦੇ ਧਰਮੀ ਨਹੀਂ ਹੋ ਸਕਦਾ। ਤੇ ਕਰਮ ਚੰਗੇ ਉਹ ਕਰ ਸਕਦਾ ਜਿਹੜਾ ਚੰਗਾ ਗੁਣਵਾਨ, ਚੰਗੇ ਗੁਣਾਂ ਨੂੰ ਧਾਰਨ ਕਰਦਾ ਹੈ। ਅਵਗਣਹਾਰਾ ਮਨੁੱਖ ਕਦੇ ਵੀ ਸਤ ਸੰਗਤ ਜੀ ਚੰਗੇ ਕਰਮ ਨਹੀਂ ਕਰਦਾ। ਤੇ ਮੰਦੇ ਕਰਮ ਕਰਨ ਵਾਲਾ ਧਰਮੀ ਨਹੀਂ, ਅਧਰਮੀ ਅਖਵਾਉਂਦਾ ਹੈ। ਮੰਦੇ ਕਰਮ ਕਰਨ ਵਾਲੇ ਮਨੁੱਖ ਨੂੰ ਧਰਮੀ ਨਹੀਂ ਕਿਹਾ ਜਾ ਸਕਦਾ। ਔਰ ਜਿਸ ਕੋਲ ਨਾ ਦਇਆ ਹੈ, ਨਾ ਧੀਰਜਤਾ ਹੈ, ਨਾ ਸ਼ੁਭ ਵਿਚਾਰ ਇਤਿਆਦਿਕ ਸ਼ੁਭ ਗੁਣ ਹਨ, ਉਹ ਕਦੇ ਧਰਮੀ ਹੋ ਹੀ ਨਹੀਂ ਸਕਦਾ। ਤੇ ਮਹਾਰਾਜ ਜਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜੂਰ ਨੇ ਬਚਨ ਕੀਤਾ ਹੈ, ਧੌਲ ਧਰਮ ਦਇਆ ਕਾ ਪੂਰ। ਦਇਆ ਦੀ ਕੁੱਖ ਦੇ ਵਿੱਚੋਂ ਧਰਮ ਦਾ ਜਨਮ ਹੁੰਦਾ ਹੈ। ਤੇ ਜੇ ਮਨੁੱਖ ਹੈ ਨਿਰਦਈ ਹੈ, ਉਹ ਧਰਮੀ ਨਹੀਂ ਬਣ ਸਕਦਾ। ਸ਼ੁਭ ਗੁਣ ਨਹੀਂ ਹਨ, ਸ਼ੁਭ ਕਰਮ ਨਹੀਂ ਕਮਾ ਸਕਦਾ। ਸ਼ੁਭ ਕਰਮ ਨਹੀਂ ਕਰਦਾ ਤੇ ਫਿਰ ਧਰਮੀ ਵੀ ਨਹੀਂ ਬਣ ਸਕਦਾ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਰਮ ਧਰਮ ਕੀ ਸਾਰ ਨਾ ਜਾਣੈ। ਨਾ ਤਾਂ ਇਹ ਬੇਸਮਝ ਜੀਵ ਨਿਸ਼ਕਾਮ ਕਰਮਾਂ ਦੀ ਸਾਰ ਨੂੰ ਜਾਣਦਾ ਹੈ,
ਕਿ ਜੇ ਨਿਸ਼ਕਾਮ ਕਰਮ ਕਰਾਂਗਾ ਤਾਂ ਹੀ ਮੇਰਾ ਜੀਵਨ ਸਫਲਾ ਹੋਵੇਗਾ। ਜੇ ਸਕਾਮ ਕਰਮ ਕਰਦਾ ਰਿਹਾ, ਮਨ ਇੱਛਤ ਫਲ ਹੀ ਮੰਗਦਾ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੇਸਮਝ ਹੋਣੇ ਕਰਕੇ ਜੀਵ ਨੂੰ ਸਮਝ ਨਹੀਂ ਹੈ ਕਿ ਸੰਸਾਰ ਦੇ ਅੰਦਰ ਹੀ ਮੈਂ ਫਿਰ ਬਾਰ-ਬਾਰ ਵਰਤਦਾ ਰਹਾਂਗਾ, ਬਾਰ-ਬਾਰ ਸੰਸਾਰ ਦੇ ਅੰਦਰ ਹੀ ਜਨਮ ਧਾਰਨ ਕਰਦਾ ਰਹਾਂਗਾ। ਜੇ ਸਮਝ ਆ ਜਾਵੇ ਫਿਰ ਨਿਸ਼ਕਾਮ ਕਰਮ ਕਰਕੇ ਪਰਮਾਤਮਾ ਨੂੰ ਯਾਦ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਇਸ ਲਈ ਇਹ ਕਰਮ ਤੇ ਧਰਮ ਦੀ ਸਾਰ ਨੂੰ ਜਾਣਦਾ ਨਹੀਂ ਹੈ। ਨਾ ਤਾਂ ਸ੍ਰੇਸ਼ਟ ਕਰਮਾਂ ਦੇ ਬਾਬਤ ਪਤਾ ਹੈ ਕਿ ਸਭ ਤੋਂ ਉੱਤਮ ਕਰਮ ਹੈ ਪਰਮਾਤਮਾ ਦਾ ਨਾਮ ਜਪਣਾ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਸਭ ਤੋਂ ਉੱਤਮ ਕਰਮ ਅਤੇ ਧਰਮ ਹੈ ਜੋ ਪਰਮੇਸ਼ਰ ਦਾ ਨਾਮ ਜਪਣਾ ਹੈ। ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨਾ ਤੇ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਯਾਦ ਕਰਨਾ, ਵਾਹਿਗੁਰੂ ਦਾ ਨਾਮ ਜਪਣਾ ਸਭ ਤੋਂ ਉੱਤਮ ਸ੍ਰੇਸ਼ਟ ਕਰਮ ਹੈ। ਪਰ ਅਗਿਆਤ ਹੋਣੇ ਕਰਕੇ ਕਰਮ ਧਰਮ ਕੀ ਸਾਰ ਨਾ ਜਾਣੈ, ਨਾ ਸ੍ਰੇਸ਼ਟ ਕਰਮਾਂ ਦੀ ਤੇ ਨਾ ਸ੍ਰੇਸ਼ਟ ਧਰਮ ਦੀ ਸਾਰ ਨੂੰ ਜਾਣਦਾ ਹੈ। ਸੁਰਤ ਮੁਕਤ ਕਿਉ ਪਾਈਐ। ਤੇ ਫਿਰ ਜੀਵ ਚੰਗਾ ਸੁਰਤ, ਚੰਗੀ ਪ੍ਰੇਰ ਧਾਰਨ ਕਰਕੇ ਭਲਾ ਕਿਵੇਂ ਮੁਕਤੀ ਨੂੰ ਪਾ ਸਕਦਾ ਹੈ। ਜੇ ਪਤਾ ਹੀ ਨਹੀਂ ਜ਼ਿੰਦਗੀ ਵਿੱਚ ਮੈਂ ਕਿਹੜੇ ਕਰਮ ਕਰਨੇ ਹਨ, ਕਿਸ ਢੰਗ ਦੇ ਨਾਲ ਮੈਂ ਆਪਣਾ ਜੀਵਨ ਨਿਰਵਾਹ ਕਰਨਾ ਹੈ, ਕਿਵੇਂ ਧਰਮ ਦੇ ਮਾਰਗ ਤੇ ਚੱਲਣਾ ਹੈ, ਧਰਮ ਦਾ ਪਾਂਧੇ ਹੀ ਨਹੀਂ ਬਣਦਾ, ਅਧਰਮੀ ਬਣ ਕਰਕੇ ਜ਼ਿੰਦਗੀ ਬਤੀਤ ਕਰੀ ਜਾਂਦਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੁਰਤ ਮੁਕਤ ਕਿਉਂ ਪਾਈ ਹੈ। ਇਹ ਫਿਰ ਸੁਰਤ ਦੇ ਮਾਰਗ ਤੇ ਚੱਲ ਕਰਕੇ ਭਲਾ ਕਿਵੇਂ ਮੁਕਤੀ ਪਾ ਸਕਦਾ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਬਾਣੀ ਅੰਦਰ ਮੁੱਖ ਵਾਕ ਹੈ, ਸੁਰਤੀ ਕੈ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਜੋ ਮਨੁੱਖ ਸੁਰਤ ਦੇ ਮਾਰਗ ਤੇ ਚੱਲਦਾ ਹੈ, ਉਸ ਨੇ ਭਾਵੇਂ ਯੋਗਮਤ ਧਾਰਨ ਕੀਤਾ ਹੈ, ਉਹ ਭਾਵੇਂ ਸਾਧ ਸੰਗਤ ਜੀ ਉਦਾਸੀ ਹੈ, ਉਹ ਭਾਵੇਂ ਗ੍ਰਸਤੀ ਹੈ, ਭਾਵੇਂ ਬਾਨਪ੍ਰਸਤੀ ਹੈ, ਕਿਸੇ ਵੀ ਉਹਨੇ ਧਰਮ ਨੂੰ ਜ਼ਿੰਦਗੀ ਵਿੱਚ ਧਾਰਨ ਕੀਤਾ, ਜੇ ਸੁਰਤੀ ਦੇ ਮਾਰਗ ਤੇ ਚੱਲਦਾ, ਰੱਬ ਨੂੰ ਯਾਦ ਕਰਦਾ, ਸੁਰਤ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੋੜ ਕੇ ਰੱਖਦਾ ਹੈ, ਸੁਰਤ ਨੂੰ ਸ਼ਬਦ ਦੇ ਨਾਲ ਟਿਕਾ ਕਰਕੇ ਰੱਖਦਾ, ਮਹਾਰਾਜ ਕਹਿੰਦੇ ਅਸਲ ਵਿੱਚ ਉਹ ਹੀ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਬ੍ਰਹਮ ਗਿਆਨੀ ਹੈ। ਭਾਵੇਂ ਉਹ ਕਿਸੇ ਵੀ ਉਹਨੇ ਸਾਧ ਸੰਗਤ ਜੀ ਧਰਮ ਨੂੰ ਧਾਰਨ ਕੀਤਾ, ਤਾਂ ਗਰੀਬ ਨਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਰਤ ਮੁਕਤ ਕਿਉਂ ਪਾਈ ਹੈ। ਜੇਕਰ ਇਸ ਨੇ ਜੋ ਸੁਰਤ ਨੂੰ ਚੰਗੇ ਪਾਸੇ ਲਗਾਇਆ ਹੀ ਨਹੀਂ, ਸੁਰਤ ਨੂੰ ਕੇਵਲ ਸੰਸਾਰ ਦੇ ਵੱਲ ਹੀ ਲਗਾ ਕਰਕੇ ਰੱਖਿਆ, ਮੁਕਤ ਕਿਉਂ ਪਾਈ ਹੈ। ਕਿਵੇਂ ਮੁਕਤੀ ਪਾ ਸਕਦਾ ਹੈ, ਕਿਵੇਂ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਸਕਦਾ ਹੈ, ਕਿਵੇਂ 84 ਦੇ ਗੇੜੇ ਤੋਂ ਆਜ਼ਾਦ ਹੋ ਸਕਦਾ ਹੈ, ਕਿਵੇਂ ਬਾਰ-ਬਾਰ ਮਾਤਾ ਦੇ ਗਰਭ ਵਿੱਚ ਪੁੱਠਾ ਲਟਕਣੇ ਤੋਂ ਆਜ਼ਾਦ ਸੁਤੰਤਰ ਹੋ ਸਕਦਾ ਹੈ। ਨਾਮੁਮਕਿਨ ਹੈ, ਕਿਉਂਕਿ ਮਹਾਰਾਜ ਕਹਿੰਦੇ ਇਸ ਨੂੰ ਪਤਾ ਹੀ ਨਹੀਂ ਹੈ ਕਿ ਮੇਰੀ ਸੁਰਤ ਸੰਸਾਰ ਦੇ ਵਿੱਚ ਹੀ ਹਰ ਸਮੇਂ ਗ੍ਰਸੀ ਰਹਿੰਦੀ ਹੈ। ਜਦੋਂ ਤੱਕ ਸੰਸਾਰਾਕਾਰ ਤੋਂ ਉਪਰਾਮ ਹੋ ਕੇ ਬ੍ਰਹਮਾਕਾਰ ਨਹੀਂ ਬਣਾ ਲੈਂਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁਕਤ ਕਿਉਂ ਪਾਈ ਹੈ, ਭਲਾ ਕਿਵੇਂ ਮੁਕਤੀ ਪਾ ਲਵੇਗਾ, ਨਹੀਂ ਹੋ ਸਕਦਾ। ਹੇ ਜੀਵਾ, ਇਹ ਸੁਰਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੋੜ। ਇਹ ਸਿੱਧਾ ਨੇ ਵੀ ਸਵਾਲ ਕੀਤਾ ਸੀ ਨਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ, ਹੇ ਗਰੀਬ ਨਵਾਜ, ਭਵਸਾਗਰ ਤੋਂ ਪਾਰ ਹੋਣਾ ਬੜਾ ਔਖਾ ਹੈ, ਤੇ ਮਹਾਰਾਜ ਹਜੂਰ ਕਿਰਪਾ ਕਰਕੇ ਤੁਸੀਂ ਦੱਸੋ ਭਲਾ ਕਿਵੇਂ ਇਹਦੇ ਤੋਂ ਪਾਰ ਹੋ ਸਕੀਦਾ, ਕਿਉਂਕਿ ਤੁਸੀਂ ਗ੍ਰਸਤੀ ਜੀਵਨ ਧਾਰਨ ਕੀਤਾ ਹੋਇਆ ਹੈ, ਤੇ ਮਹਾਰਾਜ ਗ੍ਰਸਤ ਜੀਵਨ ਦੇ ਵਿੱਚ ਤਾਂ ਬਹੁਤ ਬੰਧਨ ਹਨ, ਫਿਰ ਕਿਵੇਂ ਮੁਕਤੀ ਪ੍ਰਾਪਤ ਹੋ ਸਕਦੀ ਹੈ। ਤੇ ਹਜੂਰ ਨੇ 2 ਉਦਾਹਰਨਾਂ ਦਿੱਤੀਆਂ ਸਨ। ਮਹਾਰਾਜ ਕਹਿੰਦੇ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਕਹਿੰਦੇ ਸੁਰਤ ਨੂੰ ਸ਼ਬਦ ਦੇ ਨਾਲ ਜੋੜਿਆ ਹੋਵੇ ਨਾ, ਤਾਂ ਸੁਤੇ ਸਿੱਧ ਹੀ ਭਵ ਸਾਗਰ ਤੋਂ ਪਾਰ ਹੋ ਜਾਈਦਾ ਹੈ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ, ਔਰ ਮੁਰਗਾਈ ਪੰਛੀ ਹੈ ਉਹ ਵੀ ਪਾਣੀ ਵਿੱਚ ਰਹਿੰਦੀ, ਜਦੋਂ ਚਾਹੇ ਸਾਧ ਸੰਗਤ ਪੰਖਾਂ ਦੇ ਸਹਾਰੇ ਉਡਾਰੀ ਮਾਰ ਕਰਕੇ ਚਲੀ ਜਾਂਦੀ ਹੈ। ਇਉਂ ਹਜੂਰ ਕਹਿੰਦੇ ਹੈ ਗੁਰਸਿੱਖ, ਹੈ ਪ੍ਰਾਣਾ ਧਾਰੀ ਜੀਵ, ਤੇਰੀ ਸੁਰਤ ਸ਼ਬਦ ਦੇ ਨਾਲ ਜੁੜੀ ਹੋਵੇ, ਭਾਵੇਂ ਜਿੰਨੇ ਮਰਜ਼ੀ ਸੰਸਾਰ ਦੇ ਮਾਇਆ
ਸੰਸਾਰ ਭਰ ਦੇ ਜਿਤਨੇ ਮਰਜ਼ੀ ਬੰਧਨ ਤੇਰੇ ਉੱਪਰ ਪੈਣ ਦਾ ਯਤਨ ਕਰਨ, ਪਰ ਕਿਸੇ ਦਾ ਪ੍ਰਭਾਵ ਨਹੀਂ ਪੈ ਸਕੇਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਜੂਰ ਫਰਮਾਉਂਦੇ, ਕਰਮ ਧਰਮ ਕੀ ਸਾਰ ਨ ਜਾਣੈ, ਸੁਰਤ ਮੁਕਤ ਕਿਉ ਪਾਈਐ। ਇਹ ਭਲਾ ਜਿਹੜੀ ਸੰਸਾਰ ਦੇ ਅੰਦਰ ਸੁਰਤ ਇਹਦੀ ਬੰਧਨਾਂ ਵਿੱਚ ਗ੍ਰਸੀ ਹੋਈ ਬੱਝੀ ਹੋਈ ਹੈ, ਇਹਦੀ ਆਜ਼ਾਦੀ ਕਿਵੇਂ ਪਾ ਸਕਦਾ ਜੇ ਪਤਾ ਹੀ ਨਹੀਂ ਮੈਂ ਕਿਹੜੇ ਢੰਗ ਦੇ ਨਾਲ ਕਰਮ ਕਮਾਉਣੇ ਹੈ, ਪਤਾ ਨਹੀਂ ਕਿ ਮੈਂ ਕਿਹੜੇ ਢੰਗ ਦੇ ਨਾਲ ਧਰਮੀ ਬਣਨਾ, ਕਿਵੇਂ ਧਰਮ ਦੇ ਮਾਰਗ ਤੇ ਚੱਲਣਾ। ਸਤਿਗੁਰੂ ਜੀ ਕਹਿੰਦੇ ਸੁਰਤ ਮੁਕਤ ਕਿਉਂ ਪਾਈ ਹੈ, ਅਥਵਾ ਇਹਦੀ ਸੁਰਤੀ ਵੀ ਮੁਕਤੀ ਨਹੀਂ ਪਾ ਸਕਦੀ। ਜਿਹੜੀ ਸੰਸਾਰ ਦੇ ਅੰਦਰ ਬੱਝੀ ਹੋਈ ਹੈ, ਕਦੇ ਸਰੀਰਾਂ ਦੇ ਮੋਹ ਦੇ ਵਿੱਚ, ਕਦੇ ਸੁਰਤ ਪਦਾਰਥਾਂ ਦੇ ਵਿੱਚ ਟਿਕ ਜਾਂਦੀ ਹੈ, ਕਦੇ ਸੰਸਾਰ ਦੀ ਮੇਰ ਤੇਰ ਦੇ ਵਿੱਚ। ਮਹਾਰਾਜ ਕਹਿੰਦੇ ਕਦੇ ਆਜ਼ਾਦੀ ਪਾ ਹੀ ਨਹੀਂ ਸਕਦੀ। ਜਦੋਂ ਤੱਕ ਜੀਵ ਨੂੰ ਨਿਸ਼ਕਾਮ ਕਰਮਾਂ ਦਾ ਪਤਾ ਨਹੀਂ ਚੱਲਦਾ, ਜਦੋਂ ਤੱਕ ਧਰਮ ਦੇ ਮਾਰਗ ਤੇ ਚੱਲਣ ਦੀ ਸਮਝ ਨਹੀਂ ਆਉਂਦੀ। ਨਾਨਕ ਗੁਰਮੁਖ ਸ਼ਬਦ ਪਛਾਣੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹਨ, ਜਿਨ੍ਹਾਂ ਗੁਰਮੁਖਾਂ ਨੇ ਸ਼ਬਦ ਦੁਆਰਾ ਵਾਹਿਗੁਰੂ ਦੇ ਸਰੂਪ ਦੀ ਪਹਿਚਾਣ ਕੀਤੀ ਹੈ। ਮਹਾਰਾਜ ਕਹਿੰਦੇ ਗੁਰਾਂ ਦੇ ਮੁਖ ਦੁਆਰਾ ਜਿਨ੍ਹਾਂ ਨੇ ਉਪਦੇਸ਼ ਜੀਵਨ ਦੇ ਵਿੱਚ ਕਮਾਇਆ, ਤਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਪਹਿਚਾਣਿਆ ਹੈ। ਤਿਨ੍ਹਾਂ ਨੇ ਪ੍ਰਮਾਤਮਾ ਦੀ ਜੋਤ ਨੂੰ ਜਾਗਰਤ ਰੂਪ ਦੇ ਵਿੱਚ ਜਾਣਨਾ ਕੀਤਾ ਹੈ। ਅਹਨਸ ਨਾਮ ਧਿਆਈਐ। ਉਹ ਗੁਰਮੁਖ ਜਨ ਰਾਤ ਵੀ ਦਿਨੇ ਵੀ ਪ੍ਰਮਾਤਮਾ ਦਾ ਨਾਮ ਧਿਆਉਂਦੇ ਹਨ, ਰਾਤ ਦਿਨ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਰੱਖਦੇ ਹਨ। ਜੋ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਲੈ ਕੇ ਪ੍ਰਮਾਤਮਾ ਦੇ ਸਰੂਪ ਦੀ ਪਹਿਚਾਣ ਕਰ ਲੈਂਦੇ ਹਨ। ਮੇਰਾ ਮਨ ਮਾਨਿਆ। ਸਤਿਗੁਰੂ ਜੀ ਬੀਬਸਾ ਅਲੰਕਾਰ ਦੁਆਰਾ ਫਰਮਾਨ ਕਰ ਰਹੇ ਨੇ। ਹਜੂਰ ਫੇਰ ਬਖਸ਼ਿਸ਼ ਕਰਦੇ ਹਨ, ਮੇਰਾ ਮਨ ਮਾਨਿਆ। ਮਨ ਕਹਿੰਦੇ ਸਾਡਾ ਮੰਨਿਆ ਹੈ, ਸਾਡਾ ਮਨ ਉਸ ਵਾਹਿਗੁਰੂ ਦੇ ਨਾਮ ਜਪਣ ਦੇ ਵਿੱਚ ਮੰਨਿਆ ਹੈ। ਨਾਮ ਸਖਾਈ RAM। ਜੋ ਪਰਮੇਸ਼ਰ ਦਾ ਨਾਮ ਸਾਡਾ ਸਖਾਈ, ਸਖੀਆਂ ਦੇ ਵਾਂਗ ਸਾਡੇ ਨਾਲ ਨਿਭਣ ਵਾਲਾ ਹੈ, ਸਾਡਾ ਸਹਾਇਕ ਬਣਨ ਵਾਲਾ ਹੈ। ਸਖਾ ਉਹਨੂੰ ਕਹਿੰਦੇ ਜਿਸ ਨਾਲ ਪਿਆਰ ਨਾ ਵੀ ਕਰੀਏ ਤਾਂ ਵੀ ਅੱਗੋਂ ਪਿਆਰ ਜਤਾਵੇ, ਉਹਨੂੰ ਸਖਾ ਕਿਹਾ ਜਾਂਦਾ ਹੈ। ਇੱਕ ਮਿੱਤਰ ਹੁੰਦਾ, ਇੱਕ ਸੱਜਣ ਹੁੰਦਾ, ਇੱਕ ਸਖਾ ਹੁੰਦਾ। ਸਾਧ ਸੰਗਤ ਜੀ, ਮਿੱਤਰ ਦੇ ਨਾਲ ਜੇ ਪਿਆਰ ਕਰੀਏ ਤੇ ਪਿਆਰ ਕਰਦਾ, ਦੁਸ਼ਮਣੀ ਕਰੀਏ ਤੇ ਦੁਸ਼ਮਣੀ ਕਰਦਾ। ਤੇ ਇੱਕ ਸਾਧ ਸੰਗਤ ਜੀ ਸੱਜਣ ਹੁੰਦਾ ਹੀ ਹੈ, ਤੇ ਜਿਹਦੇ ਨਾਲ ਸੱਜਣ ਦੇ ਨਾਲ ਜੇ ਪਿਆਰ ਕਰੀਏ ਤੇ ਸਾਧ ਸੰਗਤ ਜੀ ਪਿਆਰ ਜਤਾਉਂਦਾ। ਤੇ ਜੇਕਰ ਉਹਦੇ ਨਾਲ ਦੁਸ਼ਮਣੀ ਭਾਵਨਾ ਦੇ ਨਾਲ ਮਿਲਣਾ ਕਰੀਏ ਤਾਂ ਫਿਰ ਉਹ ਕਿਸੇ ਵੀ ਪ੍ਰਕਾਰ ਉਹਦੇ ਨਾਲ ਮਿੱਤਰਤਾ ਨਹੀਂ ਕਰਦਾ, ਪਿਆਰ ਨਹੀਂ ਜਤਾਵਣਾ ਕਰਦਾ, ਦੁਸ਼ਮਣੀ ਵੀ ਨਹੀਂ ਕਰਦਾ ਤੇ ਪਿਆਰ ਵੀ ਨਹੀਂ ਕਰਦਾ। ਤੇ ਇੱਕ ਸਖਾ ਹੁੰਦਾ, ਉਹਦੇ ਨਾਲ ਭਾਵੇਂ ਪਿਆਰ ਕਰੀ ਜਾਵੇ, ਭਾਵੇਂ ਈਰਖਾ ਕਰੀ ਜਾਵੇ, ਪਰ ਉਹ ਫਿਰ ਵੀ ਅੱਗੋਂ ਪਿਆਰ ਹੀ ਜਤਾਉਂਦਾ। ਹਜੂਰ ਕਹਿੰਦੀ ਪਰਮੇਸ਼ਰ ਦਾ ਨਾਮ ਸਖਾਈ ਸਾਡੇ ਨਾਲ ਸਖੀਆਂ ਦੀ ਤਰ੍ਹਾਂ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ, ਪਰਮੇਸ਼ਰ ਦਾ ਜੋ ਨਾਮ ਹੈ, ਸਾਡਾ ਸਹਾਇਕ ਬਣਨ ਵਾਲਾ ਹੈ, ਸਾਡੇ ਨਾਲ ਸਖੀਆਂ ਦੀ ਤਰ੍ਹਾਂ ਨਿਭਣ ਵਾਲਾ ਹੈ। ਭਾਵੇਂ ਅਸੀਂ ਨਾਮ ਜਪਣਾ ਛੱਡ ਵੀ ਦਿੰਦੇ ਹਾਂ, ਫੇਰ ਸ਼ੁਰੂ ਕਰ ਦਈਏ, ਫੇਰ ਵੀ ਪਿਆਰ ਹੀ ਮਿਲਦਾ ਪਰਮੇਸ਼ਰ ਦੇ ਨਾਮ ਕਰਕੇ। ਸਾਧ ਸੰਗਤ ਜੀ, ਜੇ ਜ਼ਿੰਦਗੀ ਵਿੱਚ ਨੇਮ ਬਣਾਇਆ ਹੋਵੇ ਨਾ, ਇੰਨਾ ਸਮਾਂ ਨਾਮ ਜਪਣਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨਾ, ਪਰਮਾਤਮਾ ਜਿੰਨਾ ਕੋ ਨਾਮ ਜਪਦਾ ਉਨੇ ਹੀ ਜੀਵ ਦੀ ਝੋਲੀ ਵਿੱਚ ਦਾਤਾਂ ਪਾਈ ਜਾਂਦਾ। ਨਾਮ ਜਪਣਾ ਛੱਡ ਦਿੰਦਾ ਤੇ ਜੇ ਦੁਬਾਰਾ ਫਿਰ ਕੋਈ ਸਮੇਂ ਬਾਅਦ ਸ਼ੁਰੂ ਕਰ ਦੇਵੇ ਤੇ ਪਰਮੇਸ਼ਰ ਦੇ ਨਾਮ ਕਰਕੇ ਫਿਰ ਦਾਤਾਂ ਹੀ ਪ੍ਰਾਪਤ ਹੁੰਦੀਆਂ ਨੇ। ਮਹਾਰਾਜ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦਾ ਨਾਮ ਸਾਡਾ ਸਖਾ ਹੈ, ਨਾਮ ਸਖਾਈ RAM। ਕਿਸੇ ਵੀ ਸਾਡਾ ਮਨ ਮੰਨਿਆ ਜੋ ਪਰਮੇਸ਼ਰ ਦਾ ਨਾਮ ਸਖਾ ਹੈ, ਸਖੀਆਂ ਦੀ ਤਰ੍ਹਾਂ ਸਾਡੇ ਨਾਲ ਨਿਭਣ ਵਾਲਾ ਹੈ। ਉਸ ਵਾਹਿਗੁਰੂ ਦੇ ਵੀ ਸਾਡਾ ਮੰਨਣ ਵਿੱਚ ਮਨ ਜਿਹੜਾ ਮੰਨ ਗਿਆ ਹੈ, ਨਾਮ ਜਪਣ ਦੇ ਵੀ ਸਾਡਾ ਮਨ ਮੰਨਣ ਜਾਣ ਕੀਤਾ, ਕਿਉਂਕਿ ਮਨ ਦਾ ਸੁਭਾਅ ਹੈ ਹੋਰ ਸੰਸਾਰ ਦੀਆਂ ਗੱਲਾਂ ਬਾਤਾਂ ਤਾਂ ਬੜੀ ਛੇਤੀ ਮੰਨਦਾ ਹੈ, ਸੰਸਾਰ ਦੀਆਂ ਝੂਠੀਆਂ ਗੱਲਾਂ ਨੂੰ ਤਾਂ ਉਸੇ ਸਮੇਂ ਹੀ ਮੰਨ ਲੈਂਦਾ, ਪਰ ਇੱਕ ਜੇ ਨਹੀਂ ਮੰਨਦਾ ਤੇ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ, ਨਾਮ ਦਾ ਮੰਨਣ ਕਰਨੇ ਦੇ ਵਿੱਚ ਨਹੀਂ ਮੰਨਦਾ। ਮਨ ਦਾ ਸੁਭਾਅ ਅਜਿਹਾ ਹੈ। ਪਰ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ,
ਉਹ ਸੰਸਾਰ ਦੀਆਂ ਝੂਠੀਆਂ ਗੱਲਾਂ ਤੋਂ ਉਪਰਾਮ ਹੋ ਕੇ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਦੇ ਹਨ। ਤੇ ਜੋ ਐਸੇ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਦੇ ਆ, ਉਹਨਾਂ ਦੀ ਸਾਧ ਸੰਗਤ ਜੀ ਗਤੀ ਨੂੰ ਕਥਨ ਹੀ ਨਹੀਂ ਕੀਤਾ ਜਾ ਸਕਦਾ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਹਰ ਰੋਜ਼ ਅਸੀਂ ਸਾਰੇ ਹੀ ਬਚਨ ਪੜ੍ਹਦੇ ਹਾਂ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ। ਮੰਨੇ ਕੀ ਗਤ ਕਹੀ ਨਾ ਜਾਏ। ਹੇ ਗੁਰਸਿੱਖੋ, ਉਹਨਾਂ ਦੀ ਗਤੀ ਨੂੰ, ਉਹਨਾਂ ਦੀ ਮਰਜ਼ਾਦਾ ਨੂੰ, ਕਿੰਨਾ ਉੱਚਾ ਸੁੱਚਾ ਜੀਵਨ ਹੋਵੇਗਾ, ਕੋਈ ਕਥਨ ਨਹੀਂ ਕਰ ਸਕਦਾ। ਤੇ ਮਹਾਰਾਜ ਜੀ ਕੋ ਕਹਿਣ ਦਾ ਯਤਨ ਕਰੇ, ਕੋਈ ਦੀ ਕਹਿ ਲੈਂਦਾ ਹੋਵੇਗਾ। ਸਤਿਗੁਰੂ ਜੀ ਕਹਿੰਦੇ, ਜੇ ਕੋ ਕਹੈ ਪਿੱਛੇ ਪਛਤਾਏ। ਜੇ ਕੋ ਕਹਿਣ ਦਾ ਦਾਵਾ ਵੀ ਕਰੇ ਕਿ ਬੜੀਆਂ ਡੀਂਗਾ ਮਾਰੇ, ਮੈਂ ਕਹਿ ਲੂੰਗਾ ਇੱਦਾਂ ਕੋਈ ਜੀਵਨ ਹੋਵੇਗਾ, ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਪਿੱਛੇ ਪਛਤਾਏ। ਬਾਅਦ ਵਿੱਚ ਉਹਨੂੰ ਪਛਤਾਤਾਪ ਕਰਨਾ ਪਵੇਗਾ। ਜਿਹੜਾ ਹੰਕਾਰ ਕਰਕੇ ਕਹੂ ਕਿ ਮੈਂ ਕਹਿ ਸਕਦਾ ਹਾਂ, ਕਹਿਆ ਹੀ ਨਹੀਂ ਜਾ ਸਕਦਾ। ਕਿੰਨਾ ਪ੍ਰਮਾਤਮਾ ਨੇ ਉੱਚਾ ਸੋਚਾ ਜੀਵਨ ਬਖਸ਼ਿਆ ਹੈ। ਇਹ ਚਾਰ ਮੰਨਣ ਕਰਨ ਵਾਲਿਆਂ ਦੀ ਪੌੜੀ ਵਰਥਾਏ ਮਹਾਰਾਜ ਨੇ ਪੌੜੀਆਂ ਉਚਾਰਨ ਕੀਤੀਆਂ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਉਹ ਮੁਕਤੀ ਦਾ ਦੁਆਰ ਪਾ ਲੈਂਦਾ ਜੋ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਦਾ ਹੈ। ਫਿਰ ਆਪ ਵੀ ਆਪਣੇ ਪਰਿਵਾਰਾਂ ਦਾ ਵੀ ਸੁਧਾਰ ਕਰ ਲੈਂਦਾ ਹੈ। ਇੰਦਰੀਆਂ ਰੂਪ ਪਰਿਵਾਰ ਨੂੰ ਵੀ ਆਪਣੇ ਸੁਧਾਰ ਲੈਂਦਾ ਜੋ ਵਾਹਿਗੁਰੂ ਦੇ ਨਾਮ ਦਾ ਮੰਨਣ ਕਰ ਲੈਂਦਾ। ਫਿਰ ਮੰਨੈ ਤਰੈ ਤਾਰੇ ਗੁਰ ਸਿੱਖ, ਆਪ ਵੀ ਤਰਦਾ ਤੇ ਆਪਣੀ ਸੰਗੀ ਸਾਥੀਆਂ ਨੂੰ ਭਵ ਸਾਗਰ ਤੋਂ ਤਾਰ ਲੈਂਦਾ, ਡੁੱਬਦਿਆਂ ਹੋਇਆਂ ਨੂੰ ਪਾਰ ਕਰਾ ਦਿੰਦਾ ਹੈ। ਐਸਾ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨ ਵਾਲਿਆਂ ਦਾ ਉੱਚਾ ਸੁੱਚਾ ਜੀਵਨ ਜੋ ਕਹਿਣੇ ਕਥਨੇ ਤੋਂ ਬਾਹਰ ਹੈ। ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ, ਮੇਰਾ ਮਨ ਮਾਨਿਆ ਨਾਮ ਸਖਾਈ ਰਾਮ। ਕਿਸ ਵੀ ਸਾਡਾ ਮਨ ਮੰਨਿਆ ਜੋ ਸਖੀਆਂ ਦੀ ਤਰ੍ਹਾਂ ਵਾਹਿਗੁਰੂ ਦਾ ਨਾਮ ਸਾਡੇ ਨਾਲ ਨਿਭਣ ਵਾਲਾ, ਸਾਡਾ ਸਹਾਇਕ ਬਣਨ ਵਾਲਾ ਹੈ। ਹਉਮੈ ਮਮਤਾ ਮਾਇਆ। ਇਹ ਸਰੀਰ ਦੀ ਹੰਗਤਾ ਤੇ ਪਦਾਰਥਾਂ ਦੀ ਮਮਤਾ। ਫਿਰ ਹਜੂਰ ਕਹਿੰਦੇ, ਜਿਹੜੀ ਰੰਗਾਂ ਦੀ ਸੰਸਾਰ ਦੀ ਮਾਇਆ, ਸੰਸਾਰ ਦੇ ਹੈਰਾਨੀਜਨਕ ਜਿਹੜੀ ਰੰਗਾਂ ਦੀ ਸੰਸਾਰ ਅੰਦਰ ਮਾਇਆ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ, ਹਉਮੈ ਮਮਤਾ ਮਾਇਆ। ਤੇ ਮਮਤਾ ਜਿਹੜੀ ਪਦਾਰਥਾਂ ਦੀ ਮੇਰ ਤੇਰ ਲੱਗ ਜਾਣੀ ਹੈ। ਸੰਗ ਨਾ ਜਾਈ ਰਾਮ। ਇਹ ਜੀਵ ਤੇਰੇ ਨਾਲ ਜਾਣ ਵਾਲੀ ਨਹੀਂ ਹੈ। ਭਾਵੇਂ ਸਰੀਰ ਦੀ ਹੰਗਤਾ ਕਰਦਾ, ਚਾਹੇ ਪਦਾਰਥਾਂ ਦੀ ਮਮਤਾ ਕਰਦਾ, ਜਾਂ ਆਪਣੇ ਸਕੇ ਸੰਬੰਧੀਆਂ ਦੇ ਨਾਲ ਮੇਰ ਤੇਰ ਕਰੀ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੇਰੇ ਨਾਲ ਜਾਣ ਵਾਲੀ ਨਹੀਂ ਹੈ। ਤੇ ਮਾਇਆ ਭਾਵੇਂ ਜੜ ਮਾਇਆ, ਚਾਹੇ ਚੇਤਨ ਮਾਇਆ, ਭਾਵੇਂ ਧਨ ਪਦਾਰਥ ਹੈ, ਭਾਵੇਂ ਸਕੇ ਸੰਬੰਧੀ ਜਿਹੜੇ ਚੇਤਨ ਮਾਇਆ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਅੰਦਰ ਵਾਹਿਗੁਰੂ ਦੀ ਚੇਤਨਤਾ ਆਈ ਹੈ। ਸਤਿਗੁਰੂ ਜੀ ਕਹਿੰਦੇ, ਸੰਗ ਨਾ ਜਾਈ ਰਾਮ। ਇਹ ਨਿਸ਼ਚੈ ਕਰਕੇ ਜਾਣ, ਤੇਰੇ ਨਾਲ ਜਾਣ ਵਾਲੇ ਨਹੀਂ ਹਨ। ਜੋ ਕੁਝ ਵੀ ਪੈਦਾ ਹੋਇਆ ਸਭ ਕੁਝ ਇੱਥੇ ਹੀ ਰਹਿ ਜਾਣ ਵਾਲਾ। ਜਿਨ੍ਹਾਂ ਦਾ ਤੂੰ ਮਾਣ ਕਰਦਾ ਹੈ, ਜਿਨ੍ਹਾਂ ਦਾ ਹੰਕਾਰ ਕਰਦਾ ਹੈ, ਉਹ ਕੁਝ ਵੀ ਤੇਰੇ ਨਾਲ ਜਾਣਾ ਨਹੀਂ ਹੈ। ਇੱਥੋਂ ਤੱਕ ਕਿ ਤੇਰਾ ਆਪਣਾ ਸਰੀਰ ਵੀ ਨਾਲ ਨਹੀਂ ਜਾਣਾ। ਤੂੰ ਕਾਹਦੀਆਂ ਡੀਂਗਾ ਮਾਰਦਾ ਰਹਿੰਦਾ, ਕਾਹਦਾ ਤੂੰ ਹੰਕਾਰ ਕਰਦਾ, ਕੁਝ ਵੀ ਨਾਲ ਜਾਣ ਵਾਲਾ ਤੇਰੇ ਨਹੀਂ ਆ। ਮਾਤਾ ਪਿਤ ਭਾਈ ਸੁਤ ਚਤੁਰਾਈ। ਭਾਵੇਂ ਮਾਤਾ ਹੈ, ਭਾਵੇਂ ਪਿਤਾ ਹੈ, ਸੁਤ ਸਪੁੱਤਰ ਹੈ, ਚਾਹੇ ਤੇਰੇ ਕੋਲ ਬੜੀਆਂ ਚਤੁਰ ਚਲਾਕੀਆਂ ਸਿਆਣਪਾਂ ਹਨ। ਸੰਗ ਨਾ ਸੰਪੈ ਨਾਰੇ। ਔਰ ਹਜੂਰ ਕਹਿੰਦੇ, ਮਾਤਾ ਪਿਤਾ ਭਰਾ ਸਪੁੱਤਰ ਤੇ ਭਾਵੇਂ ਬੜੀਆਂ ਚਤੁਰਾਈਆਂ ਨੇ, ਸੰਗ ਨਾ ਸੰਪੈ ਨਾਰੇ। ਨਾਰੇ ਨਾ ਹੀ ਤੇਰੀ ਇਸਤਰੀ, ਤੇਰੀ ਘਰ ਵਾਲੀ ਜੋ ਪਤਨੀ ਹੈ, ਉਹ ਵੀ ਤੇਰੇ ਸੰਗ ਜਾਣ ਵਾਲੀ ਨਹੀਂ ਹੈ। ਜਿੰਨੇ ਵੀ ਤੇਰੇ ਸੰਸਾਰ ਦੇ ਅੰਦਰ ਸੰਬੰਧੀ ਹਨ, ਰਿਸ਼ਤੇਦਾਰ ਮਿੱਤਰ ਹਨ, ਕਿਸੇ ਵੀ ਤੇਰੇ ਨਾਲ ਨਹੀਂ ਜਾਣਾ। ਕੋਈ ਵੀ ਤੇਰੇ ਨਾਲ ਇਹਨਾਂ ਵਿੱਚੋਂ ਨਿਭਣ ਵਾਲਾ ਨਹੀਂ ਹੈ। ਸਭ ਕੁਝ ਇੱਥੇ ਮਹਾਰਾਜ ਕਹਿੰਦੇ ਰਹਿ ਜਾਣ ਵਾਲਾ। ਘਰ ਕੀ ਨਾਰ ਉਰਹੇ ਸੰਗ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਮਹਾਰਾਜ ਕਹਿੰਦੇ ਪਤਨੀ ਦੇ ਨਾਲ ਕਹਿੰਦਾ ਕਿ ਬੜਾ ਡਾਢਾ ਪਿਆਰ ਹੈ। ਜਦੋਂ ਸਰੀਰ ਮ੍ਰਿਤਕ ਹੋ ਗਿਆ, ਉਹ ਵੀ ਪ੍ਰੇਤ ਕਹਿ ਕਰਕੇ ਡੱਕੇ ਤੋੜ ਕੇ ਲਾਂਬੇ ਹੋ ਗਈ, ਹੁਣ ਪ੍ਰੇਤ ਬਣ ਗਿਆ ਹੈ, ਨੇੜੇ ਵੀ ਟੋਕ ਕਰਕੇ ਬੈਠਦੀ ਨਹੀਂ ਹੈ। ਔਰ ਇਸ ਕਰਕੇ ਹਜੂਰ ਸਤਿਗੁਰੂ ਜੀ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵੈਰਾਗਮਈ ਉਪਦੇਸ਼ ਦਿੱਤਾ ਗੁਰਬਾਣੀ ਅੰਦਰ। ਸਮੁੱਚੀ ਬਾਣੀ ਮਹਾਰਾਜ ਜੀ ਦੀ ਵੈਰਾਗਮਈ ਉਚਾਰਨ ਕੀਤੀ ਹੋਈ ਹੈ।
ਮਹਾਰਾਜ ਕਹਿੰਦੇ ਹਨ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ, ਕਿਆ ਮੀਤ। ਦਾਰਾ ਨਾਮ ਇਸਤਰੀ ਦਾ ਹੈ। ਮਹਾਰਾਜ ਕਹਿੰਦੇ ਭਾਵੇਂ ਘਰਵਾਲੀ ਹੈ, ਭਾਵੇਂ ਤੇਰੇ ਮਿੱਤਰ ਹਨ, ਸਖੇ ਸੰਬੰਧੀ ਨੇ, ਪਰ ਅੰਧ ਸਗੇ ਤੇਰੇ ਨਾਲ ਕੋਈ ਵੀ ਜਾਣ ਵਾਲਾ ਨਹੀਂ ਹੈ। ਅੰਧ ਸੰਗ ਕਾਹੂ ਨਹੀਂ ਦੀਨਾ, ਨਾ ਹੀ ਕੋਈ ਤੇਰੇ ਨਾਲ ਜਾਣ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਇੱਥੇ ਰਹਿ ਜਾਣ ਵਾਲਾ ਹੈ। ਸਾਇਰ ਕੀ ਪੁੱਤਰੀ ਪਰ ਹਰ ਤਿਆਗੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਨੇ, ਜੋ ਗੁਰਮੁਖ ਪਿਆਰੇ ਆ ਨਾ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਨਾਮ ਜਪਣ ਦੇ ਵਿੱਚ ਮੰਨ ਗਿਆ, ਤਿਨਾਂ ਨੇ ਸਾਰੀ ਸਮੁੰਦਰ ਦੀ ਪੁੱਤਰੀ ਕੌਣ ਹੈ? ਮਾਇਆ। ਕਿਉਂਕਿ ਸਾਧ ਸੰਗਤ ਜਦੋਂ ਦੇਵਤਿਆਂ ਤੇ ਦੈਂਤਾਂ ਨੇ ਮਿਲ ਕਰਕੇ ਸਮੁੰਦਰ ਨੂੰ ਰਿੜਕਿਆ ਸੀ ਤੇ 14 ਰਤਨ ਨਿਕਲੇ ਸਨ, ਜਿਨ੍ਹਾਂ ਦਾ ਜ਼ਿਕਰ ਗ੍ਰੰਥਾਂ ਵਿੱਚ ਆਉਂਦਾ। ਸ੍ਰੀਮਨ ਰੰਭਾ ਵਾਰਣੀ ਤਨਕ ਤਨੰਤਰ ਬਾਜ। ਇਹ ਜਿਹੜੇ 14 ਰਤਨੇ ਹੈ ਨਾ, ਸ੍ਰੀ ਲక్ష్ਮੀ ਨੂੰ ਕਿਹਾ ਜਾਂਦਾ। ਮਹਾਰਾਜ ਕਹਿੰਦੇ ਸਾਇਰ ਕੀ ਪੁੱਤਰੀ, ਜਿਹੜੀ ਸਮੁੰਦਰ ਦੀ ਪੁੱਤਰੀ ਲక్ష్ਮੀ ਹੈ ਨਾ, ਮਾਇਆ, ਪਰ ਹਰ ਤਿਆਗੀ। ਵਿਸ਼ੇਸ਼ ਕਰਕੇ ਗੁਰਮੁਖਾਂ ਨੇ ਇਹਦਾ ਤਿਆਗ ਕੀਤਾ ਹੈ। ਵਿਸ਼ੇਸ਼ ਕਰਕੇ ਇਹਨਾਂ ਨੇ ਭਾਵੇਂ ਜੜ ਹੈ ਭਾਵੇਂ ਚੇਤਨ ਹੈ, ਇਹਦਾ ਤਿਆਗ ਕਰਕੇ ਰੱਖਿਆ। ਇਸ ਵਿੱਚ ਹੁੰਦੇ ਹੋਏ ਵੀ ਮਹਾਰਾਜ ਕਹਿੰਦੇ ਅਸੰਗ ਰਹਿੰਦੇ ਆ। ਐਸਾ ਗੁਰਮੁਖਾਂ ਦਾ ਜੀਵਨ ਨੂੰ ਵਿਸ਼ੇਸ਼ ਕਰਕੇ ਤਿਆਗ ਕਰਕੇ ਰੱਖਦੇ ਹਨ। ਚਰਨ ਤਲੈ ਵਿਚਾਰੇ। ਆਪਣੇ ਚਰਨਾਂ ਦੀ ਤਲਾ ਹੇਠਾਂ ਧਾਰਨ ਕਰਕੇ ਰੱਖਦੇ ਆ। ਵਿਚਾਰੇ ਗੁਰੂ ਸ਼ਬਦ ਦੀ ਵਿਚਾਰ ਦੁਆਰਾ, ਅਥਵਾ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਇਰ ਕੇ ਪੁੱਤਰੀ ਪਰ ਹਰ ਤਿਆਗੀ, ਚਰਨ ਤਲੈ ਵਿਚਾਰੇ। ਕਿਵੇਂ ਉਹਨਾਂ ਨੇ ਸਮੁੰਦਰ ਦੀ ਪੁੱਤਰੀ ਲక్ష్ਮੀ ਨੂੰ, ਸ੍ਰੀ ਨੂੰ, ਇਸ ਮਾਇਆ ਨੂੰ ਤਿਆਗ ਦਿੱਤਾ? ਕਿਉਂਕਿ ਚਰਨ ਤਲੈ, ਸਭ ਦੇ ਚਰਨਾਂ ਦੀ ਧੂੜੀ ਹੋ ਕਰਕੇ ਰਹਿੰਦੇ ਹੈ। ਗੁਰਮੁਖਾਂ ਦਾ ਜੀਵਨ ਹੈ ਤਨ ਕਰਕੇ, ਮਨ ਕਰਕੇ, ਬਲ ਹੋਣ ਦੇ ਬਾਵਜੂਦ ਵੀ ਸਦਾ ਹੀ ਮਹਾਰਾਜ ਕਹਿੰਦੇ ਨਿਮਰਤਾਵਾਨ ਹੋ ਕਰਕੇ ਰਹਿੰਦੇ ਹਨ। ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਨਿਮਾਣੇ ਬਣ ਕਰਕੇ ਰਹਿਣਾ। ਸਭ ਕੁਝ ਹੋਣ ਦੇ ਬਾਵਜੂਦ ਵੀ ਭਾਵੇਂ ਆਤਮਿਕ ਬਲ ਹੈ ਤਾਂ ਵੀ ਨਿਤਾਣੇ ਹੋ ਕਰਕੇ ਰਹਿਣਾ, ਅਜ਼ਰ ਸ਼ਕਤੀ ਨੂੰ ਜ਼ਰ ਕਰਕੇ ਰੱਖਣਾ, ਇਹ ਗੁਰਮੁਖਾਂ ਦਾ ਜੀਵਨ ਹੈ। ਤੋ ਹਜ਼ੂਰ ਕਹਿੰਦੇ ਹਨ ਚਰਨ ਤਲੈ ਵਿਚਾਰੇ। ਐਸੇ ਵਿਚਾਰਵਾਨ ਗੁਰਮੁਖ ਪਿਆਰਿਆਂ ਨੇ ਸਭ ਦੇ ਚਰਨਾਂ ਦੀ ਤਲੈ ਧੂੜੀ ਬਣ ਕਰਕੇ ਰਹਿਣਾ ਕੀਤਾ। ਤਾਂ ਹੀ ਮਹਾਰਾਜ ਕਹਿੰਦੇ ਸਾਇਰ ਕੀ ਪੁੱਤਰੀ ਪਰ ਹਰ ਤਿਆਗੀ। ਤਾਂ ਸਮੁੰਦਰ ਦੀ ਜਿਹੜੀ ਪੁੱਤਰੀ ਮਾਇਆ, ਇਹਨੂੰ ਵਿਸ਼ੇਸ਼ ਕਰਕੇ ਇਹਨਾਂ ਨੇ ਤਿਆਗ ਕੀਤਾ ਹੈ। ਆਦ ਪੁਰਖ ਇੱਕ ਚਲਤ ਦਿਖਾਇਆ। ਜੋ ਸ੍ਰਿਸ਼ਟੀ ਦਾ ਆਦ ਮੂਲ ਸਰੂਪ ਹੈ ਤੇ ਪੁਰਖ ਪੁਰਸ਼ਾਰਥ ਕਰਨ ਵਾਲਾ ਹੈ, ਉਸ ਵਾਹਿਗੁਰੂ ਨੇ ਕਹਿੰਦੇ ਸਾਨੂੰ ਇੱਕ ਕੌਤਕ ਦਿਖਾਇਆ। ਉਸ ਪ੍ਰਮਾਤਮਾ ਨੇ ਹੈਰਾਨੀਜਨਕ ਵਾਹਿਗੁਰੂ ਨੇ ਲੀਲਾ ਦਿਖਾਈ ਹੈ। ਜਹ ਦੇਖਾ ਤਹ ਸੋਈ। ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਪ੍ਰਮਾਤਮਾ ਦਿਸਦਾ ਹੈ। ਜਿਸ ਹਿਰਦੇ ਅੰਦਰ ਦੇਖਦੇ ਹਾਂ, ਜਿਸ ਕਿਸੇ ਜੀਵ ਨੂੰ ਦੇਖਦੇ ਹਾਂ, ਉਸ ਅੰਦਰ ਉਸ ਪ੍ਰਮਾਤਮਾ ਦਾ ਹੀ ਸਰੂਪ ਸਾਨੂੰ ਨਜ਼ਰ ਆਉਂਦਾ ਹੈ। ਆਦਿ ਪੁਰਖ ਇੱਕ ਚਲਤ ਦਿਖਾਇਆ। ਇਹ ਹੈਰਾਨੀਜਨਕ ਪ੍ਰਮਾਤਮਾ ਨੇ ਕਹਿੰਦੇ ਸਾਨੂੰ ਕੌਤਕ ਦਿਖਾਇਆ। ਨਹੀਂ ਤਾਂ ਜਿਨ੍ਹਾਂ ਨੂੰ ਵਾਹਿਗੁਰੂ ਨੇ ਇਹ ਲੀਲਾ, ਇਹ ਆਪਣਾ ਕੌਤਕ ਨਹੀਂ ਦਿਖਾਇਆ, ਹਜ਼ੂਰ ਕਹਿੰਦੇ ਉਹਨਾਂ ਦੀ ਮੱਤ ਤੇ ਭਰਮ ਦਾ ਪਰਦਾ ਪਾ ਕੇ ਰੱਖਿਆ। ਉਹ ਅਗਿਆਨ ਦੀ ਗਾਫਲਤਾਈ ਕਰਕੇ ਕਿਸੇ ਨੂੰ ਚੰਗਾ, ਕਿਸੇ ਨੂੰ ਮੰਦਾ, ਕਿਸੇ ਨੂੰ ਸੰਸਾਰ ਦੇ ਅੰਦਰ ਭਲਾ ਤੇ ਕਿਸੇ ਨੂੰ ਬੁਰਾ, ਕਿਸੇ ਨੂੰ ਚੋਰ, ਕਿਸੇ ਨੂੰ ਸਾਧ ਇਤਿਆਦਿਕ, ਇਉਂ ਸੰਸਾਰ ਨੂੰ ਇਹ ਨਿਗਾਹ ਦੇ ਨਾਲ ਦੇਖਦੇ ਹਨ। ਪਰ ਜਿਨ੍ਹਾਂ ਨੂੰ ਵਾਹਿਗੁਰੂ ਨੇ ਕਿਰਪਾ ਕੀਤੀ, ਆਪਣਾ ਹੈਰਾਨੀਜਨਕ ਕੌਤਕ ਦਿਖਾ ਦਿੱਤਾ ਹੈ, ਉਹ ਤਾਂ ਜਹ ਦੇਖਾਂ ਤਹ ਸੋਈ। ਜਿੱਥੇ ਵੀ ਦੇਖਦੇ ਉੱਥੇ ਪ੍ਰਮਾਤਮਾ ਹੀ ਦਿਸਦਾ। ਪਰ ਹਜੂਦ ਕਹਿੰਦੇ ਕੋਈ ਵਿਰਲੇ ਵਿਰਲੇ ਟਾਵੇਂ ਟਾਵੇਂ ਸੰਸਾਰ ਦੇ ਅੰਦਰ ਐਸੇ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਹੈ, ਜਿਨ੍ਹਾਂ ਨੂੰ ਪ੍ਰਮਾਤਮਾ ਆਪਣਾ ਕੌਤਕ ਦਿਖਾਵੰਦਾ ਹੈ, ਜਿਨ੍ਹਾਂ ਨੂੰ ਆਪਣੇ ਸਰੂਪ ਦਾ ਸਰਬ ਥਾਵਾਂ ਤੇ ਰਮਿਆ ਹੋਇਆ ਵਾਹਿਗੁਰੂ ਆਪਣੇ ਸਰੂਪ ਦਾ ਨਜ਼ਾਰਾ ਦਿਖਾਉਂਦਾ ਹੈ। ਹਜੂਰ ਕਹਿੰਦੇ ਹਨ ਉਹ ਸਭ ਥਾਵਾਂ ਤੇ ਵਾਹਿਗੁਰੂ ਨੂੰ ਦੇਖਦੇ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਵਾਹਿਗੁਰੂ ਤੋਂ ਬਿਨਾਂ ਕੋਈ ਦਿਸਦਾ ਹੀ ਨਹੀਂ ਹੈ। ਨਾਨਕ ਹਰ ਕੀ ਭਗਤ ਨਾ ਛੋਡੋ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਗੁਰਸਿੱਖੋ ਵਾਹਿਗੁਰੂ ਦੀ ਭਗਤੀ ਕਰਨੀ ਕਦੇ ਵੀ ਨਾ ਛੱਡੋ। ਪਰਮਾਤਮਾ ਦਾ ਸਿਮਰਨ ਕਰਨਾ, ਨਿਤਨੇਮ ਕਰਨਾ ਜੀਵਨ ਦੇ ਵਿੱਚੋਂ ਕਦਾਚਿਤ ਵੀ ਛੱਡਣਾ ਨਹੀਂ ਚਾਹੀਦਾ।
ਸਹਜੇ ਹੋਏ ਸੋ ਹੋਈ। ਕਿਉਂਕਿ ਜੋ ਕੁਝ ਜ਼ਿੰਦਗੀ ਵਿੱਚ ਹੋਣਾ ਉਹ ਸਹਿਜੇ ਸੁਤੇ ਸਿੱਧ ਹੋ ਹੀ ਜਾਣਾ ਹੈ। ਜੋ ਕੁਝ ਹੋਣਾ ਹੈ ਹੋ ਕਰਕੇ ਰਹਿਣਾ ਹੀ ਰਹਿਣਾ ਹੈ। ਇਹ ਪ੍ਰਮਾਤਮਾ ਦੀ ਬਣਾਈ ਸੰਸਾਰ ਦੀ ਮਰਜ਼ਾਦਾ ਹੈ। ਪ੍ਰਕਿਰਤੀ ਦੀ ਐਸੀ ਵਾਹਿਗੁਰੂ ਦੀ ਲੀਲਾ ਹੈ, ਐਸੀ ਪਰਮੇਸ਼ਰ ਨੇ ਮਰਜ਼ਾਦਾ ਬਣਾ ਦਿੱਤੀ ਪ੍ਰਕਿਰਤੀ ਦੀ ਕਿ ਜੋ ਪ੍ਰਮਾਤਮਾ ਕਰਨਾ ਚਾਹੇ ਉਹ ਹੋ ਕਰਕੇ ਹੀ ਰਹਿੰਦਾ। ਬੜਾ ਕੁਝ ਅਸੀਂ ਸੋਚਦੇ ਹਾਂ ਪਰ ਸਾਡੀ ਸੋਚ ਤੋਂ ਪਰੇ ਹੋ ਜਾਂਦਾ ਹੈ, ਕਿਉਂਕਿ ਪ੍ਰਮਾਤਮਾ ਨੂੰ ਭਾਉਂਦਾ ਹੀ ਨਹੀਂ ਹੈ। ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਇਹੋ ਹਜੂਰ ਕਹਿੰਦੇ ਪਰਮੇਸ਼ਰ ਨੂੰ ਨਹੀਂ ਭਾਵਦਾ ਤੇ ਭਲਾ ਤੂੰ ਕਿਵੇਂ ਕਰ ਲਵੇਂਗਾ। ਜੇ ਰੱਬ ਨੂੰ ਭਾਉਂਦਾ ਹੀ ਨਹੀਂ ਹੈ, ਭਾਵੇਂ ਜਿੰਨੀਆਂ ਮਰਜ਼ੀ ਸੋਚਾਂ ਸੋਚੀ ਜਾ, ਜਿੰਨੀਆਂ ਮਰਜ਼ੀ ਵਿਚਾਰਾਂ ਵਿਚਾਰੀ ਚੱਲ, ਜਿੰਨੇ ਮਰਜ਼ੀ ਯਤਨ ਕਰ ਕਰਕੇ ਦੇਖ ਲੈ, ਜਿੰਨੀ ਮਰਜ਼ੀ ਭੱਜ ਦੌੜ ਕਰ ਕਰਕੇ ਦੇਖ ਲੈ, ਜੇ ਵਾਹਿਗੁਰੂ ਨੂੰ ਹੀ ਨਹੀਂ ਭਾਵਦਾ ਤੇ ਭਲਾ ਤੂੰ ਕਿਵੇਂ ਕਰ ਸਕੇਂਗਾ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਸਹਿਜੇ ਹੋਏ ਸੋ ਹੋਈ, ਨਾਨਕ ਹਰ ਕੀ ਭਗਤ ਨਾ ਛੋਡੋ। ਤੇ ਭਗਤੀ ਕਰਨੀ ਕਿਉਂ ਛੱਡਦਾ ਹੈ? ਕਿਉਂ ਪ੍ਰਮਾਤਮਾ ਦਾ ਨਾਮ ਜਪਣਾ ਤੂੰ ਛੱਡਦਾ ਹੈ? ਜੇ ਜ਼ਿੰਦਗੀ ਵੀ ਜੋ ਕੁਝ ਹੋਣਾ ਹੈ ਹੋ ਕਰਕੇ ਹੀ ਰਹਿਣਾ ਤੇ ਫਿਰ ਪ੍ਰਮਾਤਮਾ ਦੀ ਭਗਤੀ ਤਾਂ ਨਾ ਛੱਡ। ਜੇ ਭਗਤੀ ਕਰੇਗਾ, ਜੇ ਬਹੁਤਾ ਦੁੱਖ ਲੱਗਣਾ ਉਹ ਦੁੱਖ ਘਟ ਜ਼ਰੂਰ ਜਾਵੇਗਾ। ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੂਲੀ ਤੋਂ ਸੂਲ ਦੇ ਵਿੱਚ ਕੱਟ ਦੇਵੇਗਾ। ਮਹਾਰਾਜ ਕਹਿੰਦੇ ਜੇ ਹੋ ਕਰਕੇ ਹੀ ਰਹਿਣਾ ਤੇ ਫਿਰ ਪ੍ਰਮਾਤਮਾ ਦੀ ਭਗਤੀ ਕਰਨੀ ਨਾ ਛੱਡ, ਵਾਹਿਗੁਰੂ ਨੂੰ ਯਾਦ ਕਰਿਆ ਕਰ। ਮੇਰਾ ਮਨ ਨਿਰਮਲ। ਹਜੂਰ ਫਰਮਾਉਂਦੇ ਹਨ ਕਿ ਸਾਡਾ ਜੋ ਮਨ ਹੈ ਇਹ ਨਿਰਮਲ ਹੋ ਜਾਣਾ ਕੀਤਾ, ਉਜਲ ਹੋ ਗਿਆ ਹੈ। ਸਾਚ ਸਮਾਲੇ RAM। ਮਹਾਰਾਜ ਕਿਵੇਂ ਇਹ ਮਨ ਨਿਰਮਲ ਹੋਇਆ? ਕਹਿੰਦੇ ਸੱਚੇ ਪਰਮੇਸ਼ਰ ਦੇ ਨਾਮ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਮਾਲੇ ਸਿਮਰਨ ਕਰਨੇ ਕਰਕੇ। ਗੁਣ ਗਾਵਤ ਤੇਰੀ ਉਤਰ ਸਮੈਲ। ਜਿਵੇਂ ਜਿਵੇਂ ਵਾਹਿਗੁਰੂ ਦੇ ਗੁਣ ਗਾਏ ਤਿਵੇਂ ਤਿਵੇਂ ਮਨ ਦੀ ਮੈਲ ਉਤਰਦੀ ਗਈ। ਜਿਵੇਂ ਜਿਵੇਂ ਮਨ ਦੀ ਮੈਲ ਉਤਰਦੀ ਗਈ ਤਿਵੇਂ ਤਿਵੇਂ ਮਨ ਉਜਲ ਹੁੰਦਾ ਗਿਆ। ਪਰਮੇਸ਼ਰ ਦਾ ਨਾਮ ਜਪਣੇ ਕਰਕੇ ਹੀ ਮਨ ਨਿਰਮਲ ਹੋਇਆ ਹੈ। ਅਵਗੁਣ ਮੇਟ ਚੱਲੇ। ਹਜੂਰ ਕਹਿੰਦੇ ਹਨ ਜਿਨ੍ਹਾਂ ਨੇ ਅਵਗੁਣਾਂ ਨੂੰ ਮੇਟ ਦਿੱਤਾ, ਭਾਵ ਅਭਾਵ ਕਰ ਦਿੱਤਾ, ਆਪਣੇ ਹਿਰਦਿਓਂ ਜਿਨ੍ਹਾਂ ਨੇ ਅਵਗੁਣਾਂ ਨੂੰ ਵਿਸਾਰ ਦਿੱਤਾ ਹੈ, ਐਸੇ ਗੁਰਮੁਖ ਪਿਆਰੇ ਜਿਹੜੇ ਸੰਸਾਰ ਤੋਂ ਚੱਲੇ ਹਨ। ਗੁਣ ਸੰਗਮ ਨਾਲੇ RAM। ਤਿਨਾਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਸਾਡੇ ਸੰਗਮ ਜਿਹੜੇ ਸਾਥੀ ਹਨ ਉਹ ਹਨ ਸ਼ੁਭ ਗੁਣ। ਜਿਨ੍ਹਾਂ ਸ਼ੁਭ ਗੁਣਾਂ ਕਰਕੇ ਮਹਾਰਾਜ ਕਹਿੰਦੇ ਕਿ ਉਹ ਗੁਰਮੁਖ ਪਿਆਰੇ ਨਿਸ਼ਚੈ ਕਰਕੇ ਜਾਣਦੇ ਵਾਹਿਗੁਰੂ ਦੇ ਘਰ ਦੇ ਵਿੱਚ ਸਾਨੂੰ ਪ੍ਰਵਾਨਗੀ ਪ੍ਰਾਪਤ ਹੋਵੇਗੀ ਜੇ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹਾਂ। ਗੁਣ ਸੰਗਮ ਨਾਲੇ RAM। ਤੇ ਜੇ ਸ਼ੁਭ ਗੁਣ ਨਹੀਂ ਧਾਰਨ ਕਰਦੇ ਫਿਰ ਅਵਗੁਣਾਂ ਨੇ ਆਪਣੇ ਅਧੀਨ ਕਰਕੇ ਰੱਖਣਾ। ਅਵਗੁਣ ਸੰਸਾਰ ਦੇ ਬੰਧਨਾਂ ਵਿੱਚ ਬੰਨ੍ਹ ਕਰਕੇ ਰੱਖਦੇ ਹੈ। ਤੇ ਜੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਸੇ ਭਾਈ ਸੇ ਵੀਰ, ਭਰਾਵਾਂ ਤੇ ਵੀਰਾਂ ਦੀ ਤਰ੍ਹਾਂ ਨਾਲ ਨਿਭਣਾ ਕਰਦੇ ਹਨ। ਮਹਾਰਾਜ ਕਹਿੰਦੇ ਐਸਾ ਗੁਰਮੁਖਾਂ ਦਾ ਜੀਵਨ ਹੈ। ਅਵਗੁਣ ਮੇਟ ਚੱਲੇ, ਗੁਣ ਸੰਗਮ ਨਾਲੇ RAM। ਜਿਹੜੀ ਅਵਗੁਣਾਂ ਵਾਲੀ ਪੰਡ ਸੀ ਉਹਨਾਂ ਨੂੰ ਮੇਟ ਦਿੱਤਾ, ਭਾਵ ਕਿ ਬੰਨ੍ਹ ਕਰਕੇ ਲਾਂਭੇ ਰੱਖ ਦਿੱਤਾ, ਕਦੇ ਆਪਣੇ ਅੰਦਰ ਧਾਰਨ ਹੀ ਨਹੀਂ ਕਰਨਾ ਕੀਤਾ। ਔਰ ਜਿਹੜੇ ਸ਼ੁਭ ਗੁਣ ਸਨ ਤਿਨਾਂ ਦੀ ਸੰਗਤ ਕੀਤੀ ਹੈ, ਸ਼ੁਭ ਗੁਣਾਂ ਦੇ ਨਾਲ ਮਿਲ ਕਰਕੇ ਚੱਲਣਾ ਕੀਤਾ ਹੈ। ਅਵਗੁਣ ਪਰ ਹਰ ਕਰਨੀ ਸਾਰੀ। ਹਜੂਰ ਕਹਿੰਦੇ ਹਨ ਇਹ ਜ਼ਿੰਦਗੀ ਵੀ ਸਭ ਤੋਂ ਚੰਗੀ ਸ੍ਰੇਸ਼ਟ ਕਰਨੀ ਹੈ, ਚੰਗੀ ਮਸ਼ੱਕਤ ਹੈ, ਚੰਗੀ ਘਾਲਣਾ ਹੈ, ਜਿਹੜਾ ਅਵਗੁਣਾਂ ਦਾ ਤਿਆਗ ਕਰਨਾ ਹੈ। ਅਵਗੁਣ ਪਰ ਹਰ ਕਰਨੀ ਸਾਰੀ। ਸਾਰੀ ਕਹਿੰਦੇ ਨੇ ਸ੍ਰੇਸ਼ਟ ਨੂੰ। ਇਹ ਸ੍ਰੇਸ਼ਟ ਕਰਨੀ ਹੈ, ਚੰਗੀ ਸੰਸਾਰ ਦੇ ਅੰਦਰ ਘਾਲਣਾ ਹੈ, ਜਿਹੜਾ ਅਵਗੁਣਾਂ ਦਾ ਤਿਆਗ ਕਰਨਾ ਹੈ। ਪਰ ਸਾਧ ਸੰਗਤ ਜੀ ਬੜਾ ਔਖਾ ਹੈ। ਕਿਸੇ ਦੇ ਅਵਗੁਣ ਚਿਤਾਰਨੇ ਤਾਂ ਬੜੇ ਸੌਖੇ ਹੈ। ਮਿੰਟਾਂ ਸਕਿੰਟਾਂ ਵਿੱਚ ਕਦੇ ਕਿਸੇ ਦਾ ਅਵਗੁਣ ਕਦੇ ਕਿਸੇ ਦਾ ਅਵਗੁਣ ਅਸੀਂ ਤੱਕਣ ਲੱਗ ਪੈਂਦੇ ਆ। ਪਰ ਆਪਣੇ ਜਿਹੜੇ ਅੰਦਰ ਦੇ ਅਵਗੁਣ ਹਨ ਉਹਨਾਂ ਨੂੰ ਕਦਾਚਿਤ ਵੀ ਅਸੀਂ ਚਿਤਾਰਦੇ ਨਹੀਂ ਹਾਂ। ਹੋਰ ਦੂਜਿਆਂ ਦੇ ਅਵਗੁਣਾਂ ਨੂੰ ਛਡਾਉਣ ਵਾਸਤੇ ਅਸੀਂ ਬੜਾ ਉਹਨਾਂ ਨੂੰ ਪ੍ਰੇਰਿਤ ਕਰਦੇ ਹਾਂ, ਪਰ ਆਪਣੇ ਅਵਗੁਣ ਛੱਡਣ ਵਾਸਤੇ ਕਦੇ ਵੀ ਚਿੱਤ ਜਿਹੜਾ ਚਾਹਤ ਨਹੀਂ ਕਰਦਾ। ਸੋ ਹਜੂਰ ਕਹਿੰਦੇ ਜਿਹੜੇ ਚਾਹਤ ਕਰਦੇ ਆ ਨਾ, ਅਵਗੁਣਾਂ ਨੂੰ ਛੱਡਣ ਦਾ ਯਤਨ ਕਰਦੇ ਆ, ਕਰਨੀ ਸਾਰੀ ਉਹ ਜ਼ਿੰਦਗੀ ਵੀ ਸ੍ਰੇਸ਼ਟ ਕਰਨੀ ਕਰ ਰਹੇ ਹੈ।
ਆਪਣੇ ਅੰਦਰੋਂ ਔਗੁਣਾਂ ਦਾ ਤਿਆਗ ਕਰਨ ਵਾਲੇ ਜ਼ਿੰਦਗੀ ਵਿੱਚ ਚੰਗੀ ਤੇ ਪਰਮ ਘਾਲਣਾ ਘਾਲ ਰਹੇ ਹਨ। ਦਰ ਸੱਚੈ ਸਚਿਆਰੋ। ਫਿਰ ਉਹ ਵਾਹਿਗੁਰੂ ਜੀ ਦੀ ਸੱਚੀ ਦਰਗਾਹ ਵਿੱਚ, ਪ੍ਰਮਾਤਮਾ ਦੇ ਘਰ ਵਿੱਚ ਸੱਚੇ ਹਨ, ਸਚਿਆਰ ਗਿਣੇ ਜਾਂਦੇ ਹਨ, ਜਿਹੜੇ ਔਗੁਣਾਂ ਨੂੰ ਛੱਡਣ ਦੀ ਜ਼ਿੰਦਗੀ ਵਿੱਚ ਘਾਲਣਾ ਘਾਲਦੇ ਹੈ। ਕਿ ਅੱਜ ਮੈਂ ਸਵੇਰ ਤੋਂ ਲੈ ਕਰਕੇ ਕਿੰਨੇ ਚੰਗੇ ਕਰਮ ਕੀਤੇ, ਕਿੰਨੇ ਮਾੜੇ ਕਰਮ ਕੀਤੇ, ਵਿਚਾਰ ਕਰਦੇ ਆ। ਔਰ ਇਸ ਪ੍ਰਕਾਰ ਮੈਂ ਕਿੰਨੇ ਗੁਣਾਂ ਨੂੰ ਧਾਰਨ ਕੀਤਾ, ਅੱਜ ਕਿਹੜਾ ਮੈਂ ਆਪਣੇ ਅੰਦਰੋਂ ਔਗਣ ਨੂੰ ਬਾਹਰ ਕੱਢਿਆ, ਔਗਣ ਦਾ ਤਿਆਗ ਕੀਤਾ। ਇਉਂ ਹਜੂਰ ਕਹਿੰਦੇ ਜਿਹੜੇ ਵਿਚਾਰਵਾਨ ਗੁਰਮੁਖ ਪਿਆਰੇ ਆ ਨਾ, ਔਗੁਣਾਂ ਨੂੰ ਛੱਡਣ ਦੀ ਕਰਨੀ ਕਰਦੇ, ਵਾਹਿਗੁਰੂ ਦੇ ਘਰ ਵਿੱਚ ਸਚਿਆਰ ਗਿਣੇ ਜਾਂਦੇ ਹਨ। ਆਵਣ ਜਾਵਣ ਠਾਕਰ ਹਾਏ। ਐਸੇ ਗੁਰਮੁਖਾਂ ਦਾ ਆਉਣਾ ਅਤੇ ਜਾਣਾ, ਜੰਮਣਾ ਅਤੇ ਮਰਨਾ, ਪਰਮਾਤਮਾ ਨੇ ਉਹਦੇ ਵਿੱਚ ਠਾਕ ਰਹਾਏ, ਠਾਕ ਪਾ ਦਿੱਤੀ, ਰੋਕ ਪਾ ਦਿੱਤੀ ਹੈ। ਜਿਵੇਂ ਕੋਈ ਮਨੁੱਖ ਬਾਰ-ਬਾਰ ਰਸਤੇ ਤੇ ਆਉਂਦਾ ਜਾਂਦਾ, ਕਦੇ ਆ ਜਾਵੇ ਕਦੇ ਚਲਾ ਜਾਵੇ, ਤੇ ਵਿੱਚ ਕੋਈ ਰੋਕ ਪਾ ਦੇਵੇ ਨਾ, ਉਹਦੇ ਤੋਂ ਆਇਆ ਜਾਇਆ ਨਹੀਂ ਜਾਂਦਾ, ਕੰਧ ਬਣਾ ਦੇਵੇ ਉੱਚੀ ਸਾਰੀ, ਉਹ ਰਸਤੇ ਤੇ ਕਿਵੇਂ ਆਵੇਗਾ, ਕਿਵੇਂ ਜਾਵੇਗਾ। ਉਹ ਰਸਤਾ ਕੋਈ ਬੰਦ ਕਰ ਦੇਵੇ ਤੇ ਨਹੀਂ ਨਾ ਲੰਘਿਆ ਜਾ ਸਕਦਾ। ਤਿਵੇਂ ਮਹਾਰਾਜ ਕਹਿੰਦੇ ਜਨਮ ਅਤੇ ਮਰਨ ਦਾ, ਸੰਸਾਰ ਦੇ ਵਿੱਚ ਆਉਣ ਅਤੇ ਜਾਣ ਦਾ ਪਰਮਾਤਮਾ ਨੇ ਗੁਰਮੁਖਾਂ ਦਾ ਰਸਤਾ ਹੀ ਬੰਦ ਕਰ ਦਿੱਤਾ ਹੈ। ਠਾਕ ਰਹਾਏ ਵਿੱਚ ਠਾਕ ਪਾ ਦਿੱਤੀ ਹੈ, ਵਿੱਚ ਰੋਕ ਲਾ ਦਿੱਤੀ ਹੈ। ਗੁਰਮੁਖ ਤਤ ਵਿਚਾਰੋ। ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਜੀ ਦੇ ਸਰੂਪ ਰੂਪੀ ਤਤ ਦੀ ਵਿਚਾਰ ਕੀਤੀ ਹੈ, ਤਿਨਾਂ ਦੇ ਆਉਣ ਤੇ ਜਾਣ ਦਾ ਰਸਤਾ ਵਾਹਿਗੁਰੂ ਨੇ ਬੰਦ ਕਰ ਦਿੱਤਾ ਹੈ। ਨਾ ਉਹਨਾਂ ਦਾ ਜਨਮ ਹੁੰਦਾ ਹੈ ਤੇ ਨਾ ਉਹਨਾਂ ਦਾ ਮਰਨ ਹੁੰਦਾ ਹੈ। ਸਾਜਨ ਮੀਤ ਸੁਜਾਨ ਸਖਾ ਤੂੰ। ਹੇ ਪ੍ਰਮਾਤਮਾ, ਤੂੰ ਹੀ ਸਾਡਾ ਸੱਜਣ ਹੈ, ਪਰਮੇਸ਼ਰ ਤੂੰ ਹੀ ਸਾਡਾ ਮਿੱਤਰ ਹੈ, ਹੇ ਵਾਹਿਗੁਰੂ ਤੂੰ ਹੀ ਸਾਡਾ ਸਖਾ ਹੈ। ਹੇ ਪ੍ਰਮਾਤਮਾ, ਮਾਤਾ ਦੇ ਗਰਭ ਦਾ ਤੂੰ ਸਾਡਾ ਸੱਜਣ ਹੈ, ਸੰਸਾਰ ਦੇ ਅੰਦਰ ਬਹਿ ਪਰਮੇਸ਼ਰ ਇਸ ਲੋਕ ਦਾ ਤੂੰ ਸਾਡਾ ਮਿੱਤਰ ਹੈ, ਪਰਲੋਕ ਦਾ ਪਰਮੇਸ਼ਰ ਤੂੰ ਸਾਡਾ ਸਖਾ ਹੈ। ਸੱਚ ਮਿਲੈ ਵਡਿਆਈ। ਜਿਨ੍ਹਾਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਪਰਮੇਸ਼ਰ ਹੀ ਸੱਚਾ ਸੱਜਣ ਹੈ, ਪਰਮਾਤਮਾ ਹੀ ਸੱਚਾ ਮਿੱਤਰ ਹੈ, ਵਾਹਿਗੁਰੂ ਹੀ ਸਾਡੇ ਨਾਲ ਸੱਚਾ ਸਖਾ ਹੈ। ਹਜੂਰ ਕਹਿੰਦੇ ਉਹਨਾਂ ਨੂੰ ਸੱਚੇ ਵਾਹਿਗੁਰੂ ਦੇ ਨਾਮ ਦੀ ਵਡਿਆਈ ਮਿਲੀ ਹੈ, ਪਰਮੇਸ਼ਰ ਦੇ ਸਰੂਪ ਰੂਪੀ ਵਡਿਆਈ ਤਿਨਾਂ ਨੇ ਪਾ ਲਈ ਹੈ। ਨਾਨਕ ਨਾਮ ਰਤਨ ਪਰਗਾਸਿਆ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਰੂਪੀ ਰਤਨ ਹਿਰਦੇ ਅੰਦਰ ਵਸਣੇ ਕਰਕੇ ਗੁਰਮੁਖਾਂ ਹਿਰਦੇ ਅੰਦਰ ਪ੍ਰਕਾਸ਼ ਹੋ ਗਿਆ ਹੈ, ਪਰਮੇਸ਼ਰ ਦੇ ਨਾਮ ਦੇ ਕਰਕੇ। ਕਿਉਂਕਿ ਜੋ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਮਿਲਦਾ ਨਾ, ਗਿਆਨ ਦਾ ਪ੍ਰਕਾਸ਼, ਕੋਟ ਸੂਰ ਨਾਨਕ ਪ੍ਰਗਾਸ, ਕਰੋੜਾਂ ਸੂਰਜ ਵੀ ਉਹਦੀ ਸਾਧ ਸੰਗਤ ਜੀ ਸਮਸਤਤਾ ਨਹੀਂ ਕਰ ਸਕਦੇ, ਬਰਾਬਰਤਾ ਨਹੀਂ ਕਰ ਸਕਦੇ। ਜੋ ਵਾਹਿਗੁਰੂ ਦੇ ਨਾਮ ਕਰਕੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਨਾਮ ਰਤਨ ਪਰਗਾਸਿਆ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਰੂਪੀ ਰਤਨ ਹਿਰਦੇ ਅੰਦਰ ਧਾਰਨ ਕੀਤਾ, ਉਹਨਾਂ ਦਾ ਹਿਰਦਾ ਪ੍ਰਕਾਸ਼ਿਆ ਗਿਆ, ਗਿਆਨ ਦੇ ਨਾਲ ਪ੍ਰਕਾਸ਼ਿਆ ਗਿਆ। ਵਾਹਿਗੁਰੂ ਨੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਐਸੀ ਗੁਰਮਤ ਪਾਈ। ਐਸੀ ਉਹਨਾਂ ਨੇ ਗੁਰਮੁਖਾਂ ਨੇ ਸਤਿਗੁਰੂ ਜੀ ਤੋਂ ਗੁਰਮਤ ਨੂੰ ਪਾਇਆ, ਮਨ ਮਤਾਂ ਦਾ ਅਭਾਵ ਕਰ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਪਾ ਲਿਆ ਹੈ। ਸੱਚ ਅੰਜਨ ਅੰਜਨ ਸਾਰ। ਸੰਸਾਰ ਦੇ ਅੰਦਰ ਸਾਧ ਸੰਗਤ ਜੀ ਕਈ ਪ੍ਰਕਾਰ ਦੇ ਸੁਰਮੇ ਹਨ। ਅੱਖਾਂ ਵਿੱਚ ਪ੍ਰਤੱਖ ਵੀ ਨੇਤਰਾਂ ਵਿੱਚ ਪਾਉਣ ਵਾਲੇ ਕਈ ਤਰ੍ਹਾਂ ਦੇ ਸੁਰਮੇ ਆ। ਔਰ ਇਸੇ ਪ੍ਰਕਾਰ ਜਿਹੜਾ ਸ਼ਾਸਤਰ ਗਿਆਨ ਇੱਕ ਸੁਰਮਾ ਹੁੰਦਾ ਹੈ, ਔਰ ਇਸੇ ਪ੍ਰਕਾਰ ਸੰਸਾਰ ਦੇ ਗਿਆਨ ਦਾ ਵੀ ਸੁਰਮਾ ਹੁੰਦਾ। ਵੱਖੋ ਵੱਖਰੇ ਤਰ੍ਹਾਂ ਦੇ ਸੁਰਮੇ ਹੁੰਦੇ ਹੈ। ਕਈ ਜਿਹੜੇ ਯੋਗਾ ਅਭਿਆਸੀ ਹੈ ਸਾਧ ਸੰਗਤ ਜੀ, ਜੋ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਸਿੱਧ ਕਰਨ ਵਾਲੇ ਹਨ, ਉਹ ਸੰਸਾਰ ਦੇ ਅੰਦਰ ਇੱਦਾਂ ਦਾ ਉਹ ਸ਼ਕਤੀਆਂ ਦਾ ਸੁਰਮਾ ਪਾ ਲੈਂਦੇ ਹੈ ਕਿ ਲੋਕਾਂ ਨੂੰ ਦੇਖਦੇ ਹੈ, ਪਰ ਲੋਕ ਉਹਨਾਂ ਨੂੰ ਦੇਖ ਨਹੀਂ ਸਕਦੇ। ਜਿਵੇਂ 84 ਸਿੱਧ ਕਦੇ ਕਿਸੇ ਲੋਕ ਜਾਂਦੇ, ਕਦੇ ਕਿਤੇ ਲੋਕ ਜਾਂਦੇ ਸਨ। ਮਹਾਰਾਜ ਜਗਤ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਵੀ ਲੁਕਣ ਮਿੱਟੀ ਖੇਡੀ ਸੀ। ਮਹਾਰਾਜ ਜੀ ਨੇ ਕੰਨੋਂ ਫੜ ਫੜ ਕੇ, ਬੋਦੀਆਂ ਫੜ ਫੜ ਕੇ ਸਾਰਿਆਂ ਨੂੰ ਬਿਠਾ ਦਿੱਤਾ ਸੀ। ਤੇ ਸਤਿਗੁਰੂ ਜੀ ਨੂੰ ਲੱਭਣ ਲੱਗੇ, ਮਹਾਰਾਜ ਨੇ ਤੱਤਾਂ ਵਿੱਚ ਤੱਤ ਮਿਲਾ ਦਿੱਤੇ, ਲੱਭ ਹੀ ਨਾ ਸਕੇ। ਉਹਨਾਂ ਨੂੰ ਮਾਣ ਸੀ ਕਿ ਸਾਨੂੰ ਕੌਣ ਲੱਭ ਸਕਦਾ ਹੈ।
ਸਾਡੇ ਕੋਲ ਸ਼ਕਤੀਆਂ ਇਦਾਂ ਦੀਆਂ, ਆਪਾਂ ਕਦੇ ਕਿਤੇ ਜਾ ਕੇ ਪਹਾੜਾਂ ਦੀਆਂ ਕਦਰਾਂ ਵਿੱਚ ਕਿਤੇ ਜਾ ਕੇ ਲੁਕ ਜਾਊਗਾ, ਇਹਨਾਂ ਨੂੰ ਕਿੱਥੋਂ ਲੱਭਣਾ। ਪਰ ਸਤਿਗੁਰੂ ਜੀ ਦੀਆਂ ਸ਼ਕਤੀਆਂ ਦਾ ਅੰਤ ਭਲਾ ਕੌਣ ਪਾ ਸਕਦਾ ਸੀ। ਉਹਨਾਂ ਦਾ ਭੁਲੇਖਾ ਸੀ ਮਨ ਦਾ ਕਿ ਅਸੀਂ ਬਹੁਤੀਆਂ ਸ਼ਕਤੀਆਂ ਵਾਲੇ ਆ। ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਨੂੰ ਕੰਨੋਂ ਫੜ ਫੜ ਕੇ ਇਕੱਠੇ ਕਰ ਦਿੱਤਾ, ਫਿਰ ਨਿੰਮੋ ਝੂਣੇ ਜਿਹੇ ਹੋ ਕੇ ਸਤਿਗੁਰਾਂ ਦੇ ਵੱਲ ਦੇਖਦੇ ਸਨ। ਇਹ ਗਰੀਬ ਨਵਾਜ ਸਤਿਗੁਰੂ ਜੀ ਦੀ ਕਲਾ ਹੈ। ਹਜੂਰ ਫਰਮਾਨ ਕਰ ਰਹੇ ਹੈ, ਸੱਚ ਅੰਜਨੋ ਅੰਜਨ ਸਾਰ। ਜਿੰਨੇ ਵੀ ਸੰਸਾਰ ਦੇ ਸੁਰਮੇ ਹੈ ਨਾ, ਗਿਆਨ ਰੂਪੀ ਸੁਰਮੇ, ਸਭ ਤੋਂ ਸ੍ਰੇਸ਼ਟ ਸਾਰ ਉਹ ਚੰਗਾ ਸੁਰਮਾ ਹੈ ਜਿਹੜਾ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼, ਭਾਵ ਮਨ ਬੁੱਧ ਰੂਪ ਨੇਤਰਾਂ ਵਿੱਚ ਜਿਹੜਾ ਗਿਆਨ ਦਾ ਸੁਰਮਾ ਪਾਉਣਾ, ਵਾਹਿਗੁਰੂ ਦੀ ਪ੍ਰਾਪਤੀ ਦਾ, ਪਰਮਾਰਥ ਦੇ ਰਸਤੇ ਤੇ ਚੱਲਣ ਦਾ ਜਿਹੜਾ ਗਿਆਨ ਹੈ, ਸਾਰ ਸਤਿਗੁਰੂ ਜੀ ਕਹਿੰਦੇ ਸਭ ਤੋਂ ਸ੍ਰੇਸ਼ਟ ਹੈ। ਨਿਰੰਜਨ ਰਾਤਾ ਰਾਮ। ਇਸ ਗਿਆਨ ਰੂਪ ਸੁਰਮੇ ਦੀ ਪ੍ਰਾਪਤੀ ਕਰਨੇ ਕਰਕੇ ਇਹ ਭਾਗਾਂ ਵਾਲਾ, ਚੰਗੇ ਜੀਵਨ ਵਾਲਾ ਜੋ ਗੁਰਮੁਖ ਪਿਆਰਾ ਹੈ, ਸਤਿਗੁਰੂ ਜੀ ਕਹਿੰਦੇ ਨਿਰੰਜਨੋ, ਮਾਇਆ ਦੀ ਮੈਲ ਤੋਂ ਰਹਿਤ ਸ਼ੁੱਧ ਸਰੂਪ ਪਰਮਾਤਮਾ ਦੇ ਵਿੱਚ ਮਿਲਿਆ ਰਹਿੰਦਾ, ਰਤਾ ਰਹਿੰਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੇ ਵਿੱਚ ਤਦਾਕਾਰ ਹੋ ਕਰਕੇ ਰਹਿੰਦਾ ਹੈ। ਮਨ ਤਨ ਰਬ ਰਹਿਆ। ਐਸਾ ਪਰਮੇਸ਼ਰ ਹੈ ਮਨ ਵਿੱਚ ਵੀ ਤਨ ਵਿੱਚ ਵੀ, ਸੰਸਾਰ ਦੇ ਮਨਾਂ ਵਿੱਚ, ਤਨਾਂ ਸਰੀਰਾਂ ਦੇ ਵਿੱਚ ਵਰਤ ਰਿਹਾ ਹੈ। ਜਗ ਜੀਵਨੋ ਦਾਤਾ ਰਾਮ। ਜਗਤ ਨੂੰ ਜੀਵਨ ਦਾਨ ਦੇਣ ਵਾਲਾ ਤੇ ਫਿਰ ਸਭ ਨੂੰ ਦਾਤਾਂ ਪ੍ਰਦਾਨ ਕਰਨ ਵਾਲਾ ਸ਼੍ਰੋਮਣੀ ਦਾਤਾ ਹੇ ਜੀਵ, ਉਹ ਮਨਾਂ ਵਿੱਚ, ਤਨਾਂ ਵਿੱਚ, ਇੰਦਰੀਆਂ ਦੇ ਵਿੱਚ, ਸਭ ਥਾਵਾਂ ਦੇ ਵਿੱਚ ਵਰਤ ਰਿਹਾ ਹੈ। ਜਗ ਜੀਵਨ ਦਾਤਾ ਹਰ ਮਨ ਰਾਤਾ। ਜੋ ਜਗਤ ਨੂੰ ਜੀਵਨ ਦਾਨ ਦਿੰਦਾ ਹੈ, ਸਭ ਸੰਸਾਰ ਦੇ ਜੀਵਾਂ ਦੀ ਘਾੜਤ ਨੂੰ ਘੜ ਕੇ ਫਿਰ ਉਹਨਾਂ ਨੂੰ ਜੀਵਨ ਦਿੰਦਾ, ਜ਼ਿੰਦਗੀ ਦਿੰਦਾ। ਐ ਮਨੁੱਖ ਤੂੰ ਜ਼ਿੰਦਗੀ ਮਾਣ ਲੈ, ਐ ਮਨੁੱਖ ਤੈਨੂੰ ਜੀਵਨ ਦਾਨ ਦਿੱਤਾ। ਕੋਈ ਸੰਸਾਰ ਦੇ ਅੰਦਰ ਕਿਸੇ ਤਰ੍ਹਾਂ ਦਾ ਦਾਨ ਕਰਦਾ, ਕੋਈ ਕਿਸੇ ਤਰ੍ਹਾਂ ਦਾ ਦਾਨ ਕਰਕੇ ਦਾਨੀ ਅਖਵਾਉਂਦਾ ਹੈ। ਪਰਮਾਤਮਾ ਜੀਵਨ ਦਾਨ ਦੇਣ ਵਾਲਾ, ਫਿਰ 1 2 4 ਨੂੰ ਨਹੀਂ, ਜਗਤ ਨੂੰ ਜੀਵਨ ਦਾਨ ਦੇਣ ਵਾਲਾ, ਤਾਂ ਨੂੰ ਕਹਿੰਦੇ ਜਗ ਜੀਵਨ ਦਾਤਾ। ਜਗਤ ਨੂੰ ਜੀਵਨ ਦਾਨ ਦੇਣ ਵਾਲਾ ਜੋ ਸ਼੍ਰੋਮਣੀ ਦਾਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਆਖ ਰਹੇ ਹੈ, ਮਨ ਰਾਤਾ। ਉਸ ਵਾਹਿਗੁਰੂ ਦੇ ਵੀ ਸਾਡਾ ਮਨ ਰੱਤਾ ਹੈ, ਉਸ ਪਰਮੇਸ਼ਰ ਦੇ ਚਰਨਾਂ ਵਿੱਚ ਸਾਡਾ ਮਨ ਜੁੜਿਆ ਹੈ। ਸਹਿਜ ਮਿਲੈ ਮਿਲਾਇਆ। ਜੇ ਵਾਹਿਗੁਰੂ ਨੇ ਆਪਣੇ ਸਰੂਪ ਦੇ ਵਿੱਚ ਸਾਨੂੰ ਮਿਲਾਇਆ ਤੇ ਸਹਿਜ ਸੁਤੇ ਸਿੱਧ ਹੀ ਅਸੀਂ ਮਿਲ ਗਏ ਹਾਂ। ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਸਰੂਪ ਦੇ ਵਿੱਚ ਮਿਲਾਉਣਾ ਚਾਹਿਆ, ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਪ੍ਰਮਾਤਮਾ ਵਿੱਚ ਮਿਲ ਗਏ ਹੈ। ਨਹੀਂ ਤਾਂ ਜ਼ਿੰਦਗੀ ਦਾ ਵੱਡਾ ਪੱਖ ਕਈ ਵਾਰ ਲੰਘ ਜਾਂਦਾ ਹੈ ਤੇ ਕਈ ਵਾਰ ਪਤਾ ਨਹੀਂ ਕਿੰਨੀਆਂ ਕੁ ਜ਼ਿੰਦਗੀ ਇਸੇ ਤਰ੍ਹਾਂ ਲੰਘ ਜਾਂਦੀਆਂ, ਕਿੰਨੇ ਕੁ ਜਨਮ ਐਵੇਂ ਸੰਸਾਰ ਵਿੱਚੋਂ ਚਲੇ ਜਾਂਦੇ ਨੇ, ਪਰ ਵਾਹਿਗੁਰੂ ਜੀ ਦੇ ਸਰੂਪ ਦੇ ਨਾਲ ਮੇਲ ਨਹੀਂ ਹੁੰਦਾ। ਪਰਮਾਤਮਾ ਦੇ ਮਿਲਾਪ ਤੋਂ ਵਾਂਝਾ ਰਹਿ ਜਾਂਦਾ। ਹਰ ਵਾਰ ਜ਼ਿੰਦਗੀ ਦਾ ਮਿਲਿਆ ਹੋਇਆ ਸਮਾਂ ਲੰਘ ਜਾਂਦਾ। ਪਰ ਜਿਨ੍ਹਾਂ ਨੂੰ ਪਰਮਾਤਮਾ ਮਿਲਣਾ ਚਾਹੁੰਦਾ, ਸਤਿਗੁਰੂ ਜੀ ਕਹਿੰਦੇ ਸਹਿਜ ਸੁਭਾਅ ਸੁਤੇ ਸਿੱਧ ਉਹ ਪਰਮਾਤਮਾ ਨਾਲ ਮਿਲ ਜਾਂਦੇ ਆ। ਜ਼ਿੰਦਗੀ ਅੰਦਰ ਬਹੁਤੀ ਘਾਲਣਾ ਵੀ ਨਹੀਂ ਉਹਨਾਂ ਨੂੰ ਘਾਲਣੀ ਪੈਂਦੀ। ਮਹਾਰਾਜ ਕਹਿੰਦੇ ਜੋ ਸਤਿਗੁਰੂ ਜੀ ਦੀ ਪਿਆਰੀ ਸਾਧ ਸੰਗਤ ਦਾ, ਰੱਬ ਦੇ ਪਿਆਰਿਆਂ ਦਾ ਸੰਗ ਕਰ ਲੈਂਦਾ, ਮਹਾਰਾਜ ਜੀ ਦਾ ਬਚਨ ਆਉਂਦਾ ਹੈ, ਸਾਧ ਕੈ ਸੰਗ ਨਹੀਂ ਕਛ ਘਾਲ। ਸਾਧੂ ਦੀ ਸੰਗਤ ਕਰੀਏ ਨਾ ਸਾਧ ਸੰਗਤ ਜੀ, ਬਹੁਤੀ ਘਾਲਣਾ ਨਹੀਂ ਘਾਲਣੀ ਪੈਂਦੀ, ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਥੋੜ੍ਹੀ ਘਾਲਣਾ ਘਾਲ ਕੇ ਵੀ ਬੰਦਾ ਰੱਬ ਦੇ ਨਾਲ ਮਿਲ ਸਕਦਾ ਹੈ। ਥੋੜ੍ਹੀ ਮਿਹਨਤ ਕਰਕੇ ਵੀ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦਾ ਹੈ। ਪਰ ਜੇ ਪਰਮਾਤਮਾ ਕਿਰਪਾ ਕਰੇ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਸਹਿਜ ਮਿਲੈ ਮਿਲਾਇਆ। ਜਿਨ੍ਹਾਂ ਨੂੰ ਸੁਤੇ ਹੀ ਵਾਹਿਗੁਰੂ ਨੇ ਮਿਲਾਇਆ, ਉਹ ਪਰਮੇਸ਼ਰ ਦੇ ਸਰੂਪ ਦੇ ਵਿੱਚ ਮਿਲ ਗਏ ਹਨ। ਸਾਧ ਸਭਾ ਸੰਤਾ ਕੀ ਸੰਗਤ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਜਨਾਂ ਦੀ, ਸਾਧੂ ਜਨਾਂ ਦੀ ਸਭਾ ਹੈ, ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਹੈ। ਨਾਦਰ ਪ੍ਰਭੂ ਸੁਖ ਪਾਇਆ। ਜਿਨ੍ਹਾਂ ਤੇ ਪ੍ਰਮਾਤਮਾ ਨੇ, ਪ੍ਰਭੂ ਨੇ ਕਿਰਪਾ ਦੀ ਨਜ਼ਰ ਕੀਤੀ ਹੈ, ਤਿਨਾਂ ਨੇ ਸਾਧੂ ਜਨਾਂ ਦੀ ਔਰ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਆਤਮਿਕ ਸੁਖ ਪਾਇਆ, ਪਰਮੇਸ਼ਰ ਦੇ ਨਾਮ ਜਪਣ ਦਾ ਸੁਖ ਪਾਇਆ। ਕਿਉਂਕਿ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਆਤਮਿਕ ਸੁਖ ਮਿਲਣ ਵਾਲਾ ਨਹੀਂ ਹੈ।
ਤੇ ਸਾਧ ਸੰਗਤ ਜੀ, ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸਭਾ, ਸੰਤ ਸਭਾ ਔਰ ਇਸੇ ਪ੍ਰਕਾਰ ਜਿਹੜੀ ਦੁਸ਼ਟ ਸਭਾ ਹੈ, ਗੁਰ ਸਭਾ ਹੈ, ਇਉਂ ਕਿੰਨੇ ਪ੍ਰਕਾਰ ਦੀਆਂ ਸਭਾ ਮਹਾਰਾਜ ਨੇ ਗੁਰਬਾਣੀ ਵਿੱਚ ਕਥਨ ਕੀਤੀਆਂ ਹਨ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਐਸੀ ਜਿਹੜੀ ਸਾਧੂ ਜਨਾਂ ਦੀ ਸਭਾ ਹੈ। ਫਿਰ ਸਿੱਧ ਸਭਾ ਵੀ ਮਹਾਰਾਜ ਜੀ ਦੇ ਬਚਨ ਆਉਂਦੇ, ਸਿੱਧ ਸਭਾ ਕਰ ਆਸਨ ਬੈਠੋ, ਸੰਤ ਸਭਾ ਦਿਆਕਾਰੋ। ਇਹ ਜਿਹੜੀ ਸਭਾ ਹੈ ਸਾਧ ਸੰਗਤ ਜੀ, ਦੁਸ਼ਟਾਂ ਦੀ ਵੀ ਸਭਾ ਹੁੰਦੀ ਹੈ, ਸਿੱਖਾਂ ਦੀ ਵੀ ਸਭਾ ਹੁੰਦੀ ਹੈ, ਚੋਰਾਂ ਦੀ ਵੀ ਆਪਣੀ ਸਭਾ ਹੁੰਦੀ ਹੈ, ਸਾਧੂਆਂ ਦੀ ਆਪਣੀ ਸਭਾ ਹੁੰਦੀ ਹੈ। ਇਉਂ ਕਈ ਪ੍ਰਕਾਰ ਦੀਆਂ ਸੰਸਾਰ ਦੇ ਅੰਦਰ ਸਭਾ ਹਨ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਦੀ ਨਜ਼ਰ ਹੁੰਦੀ ਹੈ ਨਾ, ਉਹਨਾਂ ਨੂੰ ਸਾਧ ਸਭਾ ਦੀ ਜੀਵਨ ਵਿੱਚ ਪ੍ਰਾਪਤੀ ਹੁੰਦੀ ਹੈ, ਜਾਂ ਫਿਰ ਸੰਤਾਂ ਦੀ ਸੰਗਤ ਕਰਨੇ ਦੀ, ਸੰਤਾਂ ਸਭਾ ਦੀ ਇਹਨਾਂ ਨੂੰ ਪ੍ਰਾਪਤੀ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਕੇਵਲ ਇੱਕ ਪਰਮੇਸ਼ਰ ਦੇ ਨਾਮ ਦੀ ਗੱਲ ਹੁੰਦੀ ਹੈ, ਜਿੱਥੇ ਕੇਵਲ ਇੱਕ ਵਾਹਿਗੁਰੂ ਦੇ ਨਾਮ ਦੀ ਸਿਫਤ ਹੋ ਰਹੀ ਹੁੰਦੀ ਹੈ। ਹਰ ਕੀ ਭਗਤ ਰਤੇ ਬੈਰਾਗੀ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਵਿੱਚ ਰਤੇ ਹਨ, ਤਦਾਕਾਰ ਹਨ, ਉਹ ਜਾਣੋ ਅਸਲ ਵੈਰਾਗੀ ਹੈ। ਅਥਵਾ ਵੈਰਾਗੀ ਮਹਾਰਾਜ ਕਹਿੰਦੇ ਵੈਰਾਗਵਾਨ ਹੋ ਕੇ ਪ੍ਰਮਾਤਮਾ ਦੀ ਭਗਤੀ ਵਿੱਚ ਤਦਾਕਾਰ ਹੋਏ ਹੈ, ਤਾਂ ਹੀ ਪੂਰੀ ਤਰ੍ਹਾਂ ਪ੍ਰਮਾਤਮਾ ਦੇ ਚਰਨਾਂ ਵਿੱਚ ਇੱਕਮਿਕ ਹੋਏ, ਜੇ ਸੰਸਾਰ ਦੇ ਵੱਲੋਂ ਉਪਰਾਮ ਹੋ ਗਏ ਹਨ। ਜੇ ਸੰਸਾਰ ਦੇ ਵੱਲੋਂ ਨਿਰਾਸ਼ਤਾ ਧਾਰਨ ਕੀਤੀ ਹੈ, ਸੰਸਾਰ ਵੱਲੋਂ ਮਰ ਕੇ ਪਰਮਾਤਮਾ ਦੇ ਵੱਲ ਜ਼ਿੰਦਗੀ ਬਤੀਤ ਕਰ ਰਹੇ, ਜਿਉ ਰਹੇ ਹੈ, ਐਸੇ ਵੈਰਾਗੀ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਵਿੱਚ ਤਦਾਕਾਰ ਹੋ ਗਏ ਹਨ। ਚੂਕੇ ਮੋਹ ਪਿਆਸਾ। ਤਿੰਨਾਂ ਦੀ ਸੰਸਾਰ ਦੇ ਅੰਦਰ ਸਰੀਰਾਂ ਦਾ ਮੋਹ ਔਰ ਪਦਾਰਥਾਂ ਦੀ ਜਿਹੜੀ ਭੁੱਖ ਆ, ਪਿਆਸਾ ਸਭ ਚੁੱਕ ਗਈ, ਨਾਸ਼ ਹੋ ਗਈ ਹੈ, ਅਭਾਵ ਹੋ ਗਈ ਹੈ। ਚੂਕੈ ਮੋਹ ਪਿਆਸਾ, ਮੋਹ ਦੀ ਪਿਆਸ ਵੀ ਤਿੰਨਾਂ ਦੀ ਬੁਝ ਗਈ ਹੈ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕਰਕੇ ਜਿਨ੍ਹਾਂ ਦੀ ਚਿੱਤ ਬਿਰਤੀ ਆਪਣੀ ਭਗਤੀ ਵਿੱਚ ਵਾਹਿਗੁਰੂ ਨੇ ਲਗਾ ਦਿੱਤੀ ਹੈ, ਜਿਨ੍ਹਾਂ ਦੀ ਸ਼ਬਦ ਦੇ ਨਾਲ ਚਿੱਤ ਬਿਰਤੀ ਜੁੜ ਗਈ। ਚੂਕੈ ਮੋਹ ਪਿਆਸਾ, ਨਾ ਉਹਨਾਂ ਨੂੰ ਸਰੀਰਾਂ ਦਾ ਮੋਹ ਵਿਆਪਦਾ ਹੈ, ਨਾ ਕੋਈ ਸੰਸਾਰ ਦੇ ਪਦਾਰਥਾਂ ਦੀ ਸੁੱਖਾਂ ਦੀ ਪਿਆਸ ਉਹਨਾਂ ਨੂੰ ਲੱਗਦੀ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸੰਸਾਰ ਦੇ ਸਭ ਸਰੀਰਾਂ ਦਾ ਮੋਹ ਰੂਪੀ ਪਿਆਸ ਜਿਨ੍ਹਾਂ ਦੀ ਬੁਝਾ ਦਿੱਤੀ ਹੈ। ਨਾਨਕ ਹਉਮੈ ਮਾਰ ਪਤੀਣੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਆ, ਐ ਗੁਰਸਿੱਖੋ, ਜਿਨ੍ਹਾਂ ਨੇ ਹਉਮੈ ਨੂੰ ਮਾਰ ਲਿਆ ਨਾ, ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਪਤੀਜ ਗਏ ਹਨ। ਪਤੀਣੇ ਤੋਂ ਭਾਵ ਪਤੀਜ ਜਾਣਾ, ਮਿਲ ਜਾਣਾ, ਇੱਕਮਿਕ ਹੋ ਜਾਣਾ। ਤਿੰਨਾਂ ਦਾ ਮਨ ਪਤੀਜ ਗਿਆ, ਮੰਨ ਗਿਆ ਪਰਮੇਸ਼ਰ ਦੇ ਨਾਮ ਦੇ ਵਿੱਚ, ਜਿਨ੍ਹਾਂ ਨੇ ਹੰਗਤਾ ਤੇ ਮਮਤਾ ਨੂੰ ਮਾਰ ਲਿਆ ਹੈ। ਬਿਰਲੇ ਦਾਸ ਉਦਾਸਾ। ਤੇ ਮਹਾਰਾਜ ਉਹਨਾਂ ਦੀ ਗਿਣਤੀ ਕਿੰਨੀ ਕੁ ਹੈ? ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਵਿਰਲੇ ਦਾਸ ਉਦਾਸਾ। ਉਹ ਵਿਰਲੇ ਕੋ ਵਾਹਿਗੁਰੂ ਜੀ ਦੇ ਪਿਆਰੇ ਦਾਸ ਹਨ, ਜਿਨ੍ਹਾਂ ਨੇ ਹਉਮੈ ਨੂੰ ਮਾਰਿਆ ਤੇ ਉਦਾਸਾ ਸੰਸਾਰ ਤੋਂ ਉਪਰਾਮ ਹੋ ਗਏ ਹੈ। ਵਿਰਲੇ ਦਾਸ ਉਦਾਸਾ, ਉਹ ਵਿਰਲੇ ਹਨ ਜਿਨ੍ਹਾਂ ਨੇ ਉਪਰਾਮਤਾ ਧਾਰਨ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਦਾਸ ਬਣੇ, ਪਰਮੇਸ਼ਰ ਦੇ ਪਿਆਰੇ ਜਨ ਬਣ ਗਏ ਹੈ। ਉਹਨਾਂ ਦੀ ਬਹੁਤੀ ਗਿਣਤੀ ਨਹੀਂ ਹੈ। ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਜਗ ਮਹਿ ਉੱਤਮ ਕਾਢੀਆ ਹੈ, ਵਿਰਲੇ ਕੇ। ਉਹ ਕੋਈ ਵਿਰਲੇ ਟਾਵੇਂ ਟਾਵੇਂ ਹੈਨ ਸੰਸਾਰ ਦੇ ਅੰਦਰ ਗੁਰਮੁਖ ਪਿਆਰੇ ਕੋਈ ਵਿਰਲੇ ਹੋਣਾ ਕਰਦੇ ਹਨ। ਗਰੀਬ ਨਵਾਜ ਹਜੂਰ ਕਹਿੰਦੇ ਹੋਰ ਬੜੇ ਸੰਸਾਰ ਦੇ ਫੈਲ ਫੱਕੜੇ ਐ, ਬੜੇ ਸੰਸਾਰ ਦੀਆਂ ਗੱਲਾਂ ਬਾਤਾਂ ਕਰਨ ਵਾਲੇ ਨੇ, ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ। ਪਰ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੇ ਉਪਰਾਮਤਾ ਧਾਰਨ ਕੀਤੀ, ਕੋਈ ਵਿਰਲੇ ਸੰਸਾਰ ਅੰਦਰ ਹੁੰਦੇ ਐ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਚਿੱਤ ਬਿਰਤੀ ਜੋੜ ਕੇ ਰੱਖਦੇ ਹਨ। ਸਦਾ ਹੀ ਨਿਮਰਤਾ ਭਾਵਨਾ ਸਹਿਤ, ਸਦਾ ਹੀ ਸ਼ਾਂਤ ਰੂਪ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜੇ ਰਹਿੰਦੇ ਹੈ। ਉਹ ਕੋਈ ਵਿਰਲੇ ਵਾਹਿਗੁਰੂ ਜੀ ਦੇ ਪਿਆਰੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰੂ ਸ਼ਬਦ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ।
ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਹਰ ਕੀ ਭਗਤ ਰਤੇ ਬੈਰਾਗੀ, ਚੂਕੇ ਮੋਹ ਪਿਆਸਾ। ਨਾਨਕ ਹਉ ਮੈਂ ਮਾਰ ਪਤੀਣੇ, ਬਿਰਲੇ ਦਾਸ ਦਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।